ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ, ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਆਈਏ ਤਾਂ ਗੱਲ ਦਿੱਲੀ ਦੇ ਵਿੱਚ ਹੋਏ ਬਲਾਸਟ ਦੀ ਕਰ ਲੈਂਦੇ ਹਾਂ। ਠੀਕ ਹੈ, ਵੱਡੀ ਘਟਨਾ ਵਾਪਰੀ ਹੈ ਭਾਰਤ ਦੇ ਵਿੱਚ ਤੇ ਪੂਰੇ ਭਾਰਤ ਨੂੰ ਇੱਕ ਤਰੀਕੇ ਦੇ ਨਾਲ ਦਹਿਲਾ ਕੇ ਰੱਖ ਦਿੱਤਾ। ਸਾਰੀਆਂ ਏਜੰਸੀਆਂ ਐਕਟਿਵ ਹੋ ਗਈਆਂ। ਇਸ ਸਭ ਦੇ ਵਿੱਚ ਰਾਜਨੀਤੀਵਾਨਾਂ ਦਾ, ਖਾਸ ਤੌਰ ਤੇ ਉਹਨਾਂ ਰਾਜਨੀਤਿਕ ਆਗੂਆਂ ਦਾ ਜਿਹੜੇ ਸੱਤਾ ਤੇ ਕਾਬਜ ਹੁੰਦੇ ਨੇ, ਉਹਨਾਂ ਦੀ ਬਿਆਨਬਾਜ਼ੀ ਬੜੀ ਅਹਿਮ ਹੋ ਜਾਂਦੀ ਹੈ। ਸਾਰੇ ਜਾਣਦੇ ਨੇ ਕਿ ਜਦੋਂ ਵੀ ਕੋਈ ਇਹੋ ਜਿਹੀ ਵੱਡੀ ਘਟਨਾ, ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇੱਕ ਬਣ ਗਿਆ ਮਾਹੌਲ ਇਹੋ ਜਿਹਾ ਕਿ ਬਹੁਤ ਜਲਦੀ ਇੱਕ ਖਾਸ ਤਬਕੇ ਤੇ ਖਾਸ ਦੇਸ਼ ਵੱਲ ਨੂੰ ਮੂੰਹ ਮੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ। ਗੱਲ ਤੁਸੀਂ ਸਮਝ ਗਏ ਹੋਵੋਗੇ, ਸਰੋਤੇ ਵੀ ਸਮਝ ਗਏ ਹੋਣਗੇ, ਪਰ ਐਤਕੀ ਇਹ ਮੂੰਹ ਮੋੜਨ ਦੇ ਲਈ, ਉਧਰ ਨੂੰ ਗੱਲ ਤੋੜਨ ਦੇ ਲਈ ਕ੍ਰੈਡਿਟ ਪੰਜਾਬ ਵਾਲੇ ਇੱਕ ਆਗੂ ਨੇ ਲੈ ਲਿਆ। ਤੁਸੀਂ ਅਕਸਰ ਕਹਿ ਰਹੇ ਹੋ ਪਿਛਲੇ ਕੁਝ ਪ੍ਰੋਗਰਾਮਾਂ ਤੋਂ ਵੀ ਭਾਈ ਇਸ ਵਿਅਕਤੀ ਨੂੰ ਹੁਣ ਸੀਰੀਅਸ ਲੈਣ ਦਾ ਸਮਾਂ ਆ ਗਿਆ। ਗੱਲ ਰਵਨੀਤ ਬਿੱਟੂ ਹੁਣਾਂ ਦੀ ਕਰ ਰਹੇ ਆ। ਦਿੱਲੀ ਵਾਲੇ ਬਲਾਸਟ ਨੂੰ ਜੋੜਤਾ ਜੀ ਉਹਨਾਂ ਨੇ ਪਾਕਿਸਤਾਨ ਦੇ ਨਾਲ। ਬਿਲਕੁਲ ਗੁਰਪ੍ਰੀਤ, ਮੈਂ ਬੜੀ ਜ਼ਿੰਮੇਵਾਰੀ ਨਾਲ ਕਿਹਾ ਸੀਗਾ ਕਿ ਰਵਨੀਤ ਬਿੱਟੂ ਨੂੰ ਸੀਰੀਅਸਲੀ ਲੈਣ ਦੀ ਜ਼ਰੂਰਤ ਆ। ਤੇ ਅੱਜ ਵੀ ਜੇ ਤੁਸੀਂ ਦੇਖੋਗੇ, ਜਦੋਂ 2-3 ਘੰਟੇ ਪਹਿਲਾਂ ਇਹਨਾਂ ਦਾ ਬਿਆਨ ਇਹ ਜਿਹੜਾ ਨਸ਼ਰ ਹੋਇਆ, ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਬਲਾਸਟ ਦੇ ਪਿੱਛੇ ਪਾਕਿਸਤਾਨ ਦਾ ਹੀ ਹੱਥ ਆ, ਹੋਰ ਕਿਸ ਦਾ। ਤਾਂ ਮਤਲਬ ਜਦੋਂ ਇਹ ਅੱਜ ਉੱਥੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ, ਤਾਂ ਗੁਰਪ੍ਰੀਤ ਜਦੋਂ ਇਹਨਾਂ ਨੇ ਪਾਕਿਸਤਾਨ ਦਾ ਜ਼ਿਕਰ ਕੀਤਾ, ਉਦੋਂ ਤੱਕ ਦਿਲਚਸਪ ਗੱਲ ਇਹ ਆ ਕਿ ਇੰਡੀਆ ਚੋਂ ਕਿਸੇ ਏਜੰਸੀ ਜਾਂ ਇੰਡੀਅਨ ਗਵਰਨਮੈਂਟ ਨੇ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ। ਤੁਸੀਂ ਦੇਖੋ ਕਿ ਆਲਮੋਸਟ 48 ਘੰਟੇ ਹੋ ਗਏ, 48 ਤੋਂ ਵੀ 50 ਲਾ ਲਓ, ਜੀ ਜੀ 50 ਘੰਟੇ ਬੀਤ ਜਾਣ ਦੇ ਬਾਵਜੂਦ ਇੰਡੀਅਨ ਗਵਰਨਮੈਂਟ ਨੇ ਕਿਤੇ ਵੀ, ਤੁਸੀਂ ਮੈਨੂੰ ਦੱਸ ਦਿਓ, ਸਿੰਗਲ ਲਾਈਨ ਦੇ ਵਿੱਚ ਪੁਸ਼ਟੀ ਕੀਤੀ ਹੋਵੇ। ਜੀ ਜੀ ਠੀਕ ਹੈ ਜੀ। ਰਵਨੀਤ ਬਿੱਟੂ ਹੁਰਾਂ ਨੇ ਜਿਸ ਵੇਲੇ ਬਿਆਨ ਦਿੱਤਾ, ਉਹ ਤੋਂ ਹੁਣ ਜੇ ਤੁਸੀਂ ਗੂਗਲ ਕਰੋਗੇ, ਤੁਹਾਨੂੰ ਕੁਝ ਮਿੰਟ ਪਹਿਲਾਂ ਦੀ ਇੱਕ ਨਿਊਜ਼ ਫਲੈਸ਼ ਮਿਲੂਗੀ, ਜਿਹਦੇ ਵਿੱਚ ਜੋ ਕੇਂਦਰ ਹੈ ਉਸਨੇ ਇਸ ਨੂੰ ਅੱਤਵਾਦੀ ਘਟਨਾ ਐਲਾਨ ਦਿੱਤਾ ਹੈ। ਮਤਲਬ ਫਿਰ ਸੀਰੀਅਸਲੀ ਤਾਂ ਲੈਣਾ ਚਾਹੀਦਾ ਹੈ। ਅੱਤਵਾਦੀ ਘਟਨਾ ਤਾਂ ਇਹਨਾਂ ਨੇ ਪਾਕਿਸਤਾਨ ਦਾ ਹੱਥ ਕਹਿ ਦਿੱਤਾ। ਹੁਣ ਜੇ ਇੰਡੀਆ ਗਵਰਨਮੈਂਟ ਨੇ ਅਧਿਕਾਰਤ ਤੌਰ ਤੇ ਇਸ ਨੂੰ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਘਿਨਾਉਣਾ ਕ੍ਰਿਤ ਜਾਂ ਕਹਿ ਲਓ ਘਿਨਾਉਣਾ ਕਾਰਾ ਕਰਾਰ ਦਿੱਤਾ ਹੈ। ਜੀ ਪਰ ਦਿਲਚਸਪ ਗੱਲ ਇਹ ਆ ਕਿ ਜਿੰਨੀ ਕੁ ਹੁਣ ਮੈਂ ਨਿਊਜ਼ ਜਿਹੜੀ ਇਹ ਬ੍ਰੇਕ ਹੋਈ ਪੜ੍ਹ ਰਿਹਾ, ਤੁਸੀਂ ਵੀ ਜ਼ਰੂਰ ਇਹਨੂੰ ਥੋੜਾ ਜਿਹਾ ਪੜ੍ਹ ਕੇ ਦੇਖੋ ਕਿ ਮੇਰੇ ਖਿਆਲ ਦੇ ਨਾਲ ਕਿਤੇ ਵੀ ਇੰਡੀਆ ਨੇ ਪਾਕਿਸਤਾਨ ਦਾ ਸ਼ਬਦ ਇਸਤੇਮਾਲ ਨਹੀਂ ਕੀਤਾ। ਜੀ ਜ਼ਰੂਰ ਤੁਸੀਂ ਵੀ ਪ੍ਰੋੜਤਾ ਕਰੋ ਗੂਗਲ ਤੇ ਕਿ ਕੀ ਇੰਡੀਅਨ ਗਵਰਨਮੈਂਟ ਨੇ, ਕਿਉਂਕਿ ਨਿਊਜ਼ ਹੁਣੇ ਬ੍ਰੇਕ ਹੋਈ ਆ, ਕਿ ਕੀ ਇੰਡੀਆ ਦੀ ਗਵਰਨਮੈਂਟ ਨੇ ਪਾਕਿਸਤਾਨ ਸ਼ਬਦ ਅਲਫਾਜ਼ ਇਸਤੇਮਾਲ ਕੀਤਾ ਹੈ। ਜੇ ਨਹੀਂ ਤਾਂ ਫਿਰ ਰਵਨੀਤ ਬਿੱਟੂ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਸ ਬਿਆਨ ਦੀ ਬਦੌਲਤ ਥੋੜਾ ਜਿਹਾ ਘਿਰ ਸਕਦੇ ਆ, ਜਾਂ ਉਹ ਆਪਣੀ ਸਰਕਾਰ ਨੂੰ ਕਸੂਤਾ ਫਸਵਾ ਸਕਦੇ। ਉਹਦੀ ਵਜ੍ਹਾ ਮੈਂ ਤੁਹਾਨੂੰ ਅਗਾਂਹ ਦੱਸ ਦਿੰਦਾ, ਪਰ ਮੈਂ ਜਿੰਨਾ ਕੁ ਹੁਣ ਤੱਕ ਪੜ੍ਹਿਆ, ਮੈਂ ਤੁਹਾਡੇ ਨਾਲ ਗੱਲ ਕਰਨ ਦੇ ਦੌਰਾਨ ਵੀ ਦੇਖਿਆ
ਤਾਂ ਮੈਨੂੰ ਕਿਤੇ ਵੀ ਇਹਨਾਂ ਨੇ ਜੋ ਬਿਆਨ ਦਿੱਤਾ ਤਾਂ ਉਹਦੇ ਵਿੱਚ ਇਹ ਨਜ਼ਰ ਨਹੀਂ ਆਇਆ। ਮੈਂ ਦੈਨਿਕ ਭਾਸਕਰ ਖੋਲ੍ਹਿਆ ਤਾਂ ਉਹਦੇ ਵਿੱਚ ਉਹਨਾਂ ਨੇ ਸਿਰਫ ਇੰਨਾ ਲਿਖਿਆ ਹੈ ਕਿ ਇੱਕ ਤੇ ਦੂਸਰੀ ਕੋਈ ਕਾਰ ਹੈ ਜਿਹੜੀ ਉਹ ਮਤਲਬ ਬਰਾਮਦ ਹੋਈ ਆ, ਤੇ ਦੂਜਾ ਇਹਨਾਂ ਨੇ ਇਹ ਲਿਖਿਆ ਹੈ ਕਿ ਕੇਂਦਰ ਸਰਕਾਰ ਨੇ ਦਿੱਲੀ ਕਾਰ ਬਲਾਸਟ ਨੂੰ ਅੱਤਵਾਦੀ ਹਮਲਾ ਮੰਨਿਆ ਤੇ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਦੇ ਵਿੱਚ ਲਾਲ ਕਿਲ੍ਹਾ ਦੇ ਕੋਲ ਹੋਏ ਟੈਰਰ ਅਟੈਕ ਤੇ ਮਤਾ ਪਾਸ ਕੀਤਾ ਹੈ। ਠੀਕ ਹੈ ਜੀ। ਤਾਂ ਉਹਦੇ ਵਿੱਚ ਲਿਖਿਆ ਹੈ ਕਿ ਰਾਸ਼ਟਰ ਵਿਰੋਧੀ ਤਾਕਤਾਂ ਵੱਲੋਂ ਇਹ ਅੰਜਾਮ ਦਿੱਤਾ ਗਿਆ ਜਿਹੜਾ ਘਿਨਾਉਣਾ ਕਾਰਾ ਹੈ ਤੇ ਜਾਂਚ ਏਜੰਸੀਆਂ ਨੂੰ ਕਾਰਵਾਈ ਦੇ ਹੁਕਮ ਦਿੱਤੇ ਗਏ ਆ ਤੇ ਸਰਕਾਰ ਨੇ ਮੁੜ ਦੁਹਰਾਇਆ ਵਚਨਬੱਧਤਾ ਦੁਹਰਾਈ ਹੈ ਕਿ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਚੱਲੇਗੀ। ਤਾਂ ਤੁਸੀਂ ਮੈਨੂੰ ਦੱਸ ਦਿਓ ਕਿਤੇ ਪਾਕਿਸਤਾਨ ਸ਼ਬਦ ਆਇਆ। ਮੈਂ ਇੱਕ ਨਿਊਜ਼ ਵੈਬਸਾਈਟ ਜਿਹੜੀ ਨੈਸ਼ਨਲ ਨਿਊਜ਼ ਵੈਬਸਾਈਟ ਆ ਉਹ ਤੋਂ ਇਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਇਆ। ਉਹਦਾ ਇੱਕ ਵੱਡਾ ਕਾਰਨ ਆ, ਵੱਡਾ ਕਾਰਨ ਗੁਰਪ੍ਰੀਤ ਇਹ ਆ ਕਿ ਜਿਵੇਂ ਅੱਜ ਬਿੱਟੂ ਸਾਹਿਬ ਨੇ ਕਹਿ ਦਿੱਤਾ ਕਿ ਆਪਰੇਸ਼ਨ ਸਿੰਧੂਰ ਜਾਰੀ ਹੈ, ਰਾਜਨਾਥ ਸਿੰਘ ਨੇ ਕਹਿ ਦਿੱਤਾ ਆਪਰੇਸ਼ਨ ਸਿੰਧੂਰ ਜਾਰੀ ਹੈ, ਮਿਲਟਰੀ ਅਧਿਕਾਰੀਆਂ ਨੇ ਕਹਿ ਦਿੱਤਾ ਆਪਰੇਸ਼ਨ ਸਿੰਧੂਰ ਜਾਰੀ ਹੈ, ਭਾਜਪਾ ਦੇ ਭਗਤ ਇਹ ਕਹਿੰਦੇ ਆ ਕਿ ਘਰ ਮੇ ਘੁਸ ਕੇ ਮਾरेंगे। ਸਮਝਦੇ ਹੋ ਤੁਸੀਂ? ਆਪਰੇਸ਼ਨ ਸਿੰਧੂਰ ਤੋਂ ਬਾਅਦ ਕਈ ਚੀਜ਼ਾਂ ਬਦਲ ਗਈਆਂ ਗੁਰਪ੍ਰੀਤ। ਮੈਂ ਹੁਣੇ ਪੋਸਟ ਵੀ ਇਸ ਬਾਬਤ ਲਿਖ ਕੇ ਪਾਈ ਆਪਣੇ ਨਿੱਜੀ ਪੇਜ ਤੇ, ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ ਉਹ ਵੀ ਤੁਹਾਡੀ ਦ੍ਰਿਸ਼ਟੀਗੋਚਰ ਹੈ। ਉਹਦੇ ਵਿੱਚ ਵੀ ਮੈਂ ਇਹਨਾਂ ਪਹਿਲੂਆਂ ਨੂੰ ਛੋਇਆ ਹੈ ਕਿ ਰਾਜਨੀਤੀ ਬੜੀ ਬਾਰੀਕੀ ਨਾਲ ਸਮਝ ਕੇ ਖੇਡੀ ਜਾਣ ਵਾਲੀ ਖੇਡ ਆ। ਕਿਉਂ? ਕਿਉਂਕਿ ਇੰਡੀਆ ਨੇ, ਤੁਹਾਨੂੰ ਪਤਾ ਕਿ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਤਾਂ ਉਹਦੇ ਚ ਕੀ ਕੀਤਾ ਸੀ, ਯਕਦਮ ਪਾਕਿਸਤਾਨ ਦਾ ਨਾਮ ਸਾਰਾ ਕੁਝ, ਚਲੋ ਜੀ ਵੀ ਅਸੀਂ ਜਵਾਬ ਦੇਵਾਂਗੇ, ਐਲਾਨ ਹੋ ਗਿਆ ਕੁਝ ਘੰਟਿਆਂ ਦੇ ਅੰਦਰ ਅੰਦਰ। ਫਿਰ ਸ਼ੁਰੂ ਹੋ ਗਿਆ ਆਪਰੇਸ਼ਨ ਸਿੰਧੂਰ, ਉਸ ਤੋਂ ਬਾਅਦ ਫਿਰ ਨਵੇੜਾ ਹੋਇਆ। ਠੀਕ ਹੈ ਜੀ। ਪਰ ਉਸ ਤੋਂ ਬਾਅਦ ਸਥਿਤੀਆਂ ਬਦਲ ਗਈਆਂ। ਪਹਿਲੀ ਗੱਲ, ਆਪਰੇਸ਼ਨ ਸਿੰਧੂਰ ਵੇਲੇ ਕੌਮਾਂਤਰੀ ਪੱਧਰ ਤੇ ਇੱਕਾ ਦੁੱਕਾ ਨੇ ਜਿਹੜੀ ਫਾਰਮੈਲਿਟੀ ਕੀਤੀ ਸੋ ਕੀਤੀ, ਸਾਨੂੰ ਦੁਨੀਆ ਦਾ ਸਮਰਥਨ ਨਾ ਮਿਲਿਆ ਜਿਹੜਾ ਪਹਿਲਾਂ ਮਿਲਦਾ ਰਿਹਾ। ਸੈਕਿੰਡ ਥਿੰਗ ਕਿ ਅਮਰੀਕਾ ਨੇ ਤੇਜ਼ੀ ਨਾਲ ਯਾਰ ਬਦਲਣਾ ਹੈ। ਜੀ। ਅਮਰੀਕਾ ਨੇ ਪਾਕਿਸਤਾਨ ਨੂੰ ਲਾਗੇ ਲਾ ਲਿਆ। ਮਨੀਰ ਨੂੰ ਤਾਂ ਉਹਨਾਂ ਨੇ ਮਤਲਬ ਕਿ ਪੂਰਾ ਮਾਣ ਸਤਿਕਾਰ ਦਿੱਤਾ ਤੇ ਇੰਡੀਆ ਦੇ ਉੱਤੇ ਨਾ ਸਿਰਫ ਟੈਰਿਫ ਲਾਇਆ, ਬਲਕਿ ਹੁਣ ਤੱਕ ਡੋਨਲਡ ਟਰੰਪ ਲਗਭਗ ਮੈਨੂੰ ਲੱਗਦਾ 55-56 ਵਾਰ ਕਹਿ ਚੁੱਕੇ ਆ ਕਿ ਜੰਗ ਦਾ ਨਿਬੇੜਾ ਮੈਂ ਕਰਵਾਇਆ। ਜੀ। ਜਦ ਕਿ ਨਰਿੰਦਰ ਮੋਦੀ ਜੀ ਟਰੰਪ ਦਾ ਨਾਮ ਤੱਕ ਨਹੀਂ ਲੈ ਸਕੇ। ਮਤਲਬ ਹੁਣ ਪਰਿਸਥਿਤੀਆਂ ਇਹ ਆ ਕਿ ਉਧਰ ਚੀਨ ਵੀ ਬੈਠਾ ਪਾਕਿਸਤਾਨ ਦੇ ਵਿੱਚ, ਉਧਰੋਂ ਅਮਰੀਕਾ ਹੈ, ਤੇ ਦੱਸੋ ਦੋ ਵੱਡੀਆਂ ਤਾਕਤਾਂ ਉਹ ਤੇ ਇੱਕੋ ਬੰਦੇ ਦੀਆਂ ਦੋ ਬਾਹਾਂ ਤੇ ਦੋਵਾਂ ਨੇ ਇੱਕ ਇੱਕ ਹੱਥ ਫੜਿਆ ਜੀ। ਤੇ ਉਤੋਂ ਜੇ ਤੁਸੀਂ ਏਦਾਂ ਕਹਿੰਦੇ ਹੋ ਬਤੌਰ ਵਜ਼ੀਰ, ਕਿਉਂਕਿ ਜਿਹੜਾ ਵਜ਼ੀਰ ਹੁੰਦਾ ਹੈ ਉਹਦੀ ਸਟੇਟਮੈਂਟ ਨੂੰ ਸਟੇਟ ਦੀ ਸਟੇਟਮੈਂਟ ਜਾਂ ਸਰਕਾਰ ਦੀ ਸਟੇਟਮੈਂਟ ਮੰਨਿਆ ਜਾਂਦਾ ਜੀ। ਹੁਣ ਜੇ ਰਵਨੀਤ ਬਿੱਟੂ ਦਾ ਬਿਆਨ ਹਾਈਲਾਈਟ ਹੋ ਗਿਆ ਤਾਂ ਭਾਜਪਾ ਨੂੰ ਇੱਕ ਅੰਦਰੂਨੀ ਸੰਕਟ ਦਾ ਸਾਹਮਣਾ ਕਰਨਾ ਪਊਗਾ ਕਿ ਤੁਸੀਂ ਘਰ ਮੇ ਘੁਸ ਕੇ ਮਾरेंगे। ਜੇ ਪਾਕਿਸਤਾਨ ਨੇ ਕੀਤਾ ਤਾਂ ਫਿਰ ਘਰ ਮੇ ਘੁਸੋ। ਤਾਂ ਇਸ ਵਾਰੀ ਘਰ ਮੇ ਘੁਸਣਾ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਪਰਿਸਥਿਤੀਆਂ ਜੁਦਾ ਹੋ ਗਈਆਂ, ਅੱਡ ਹੋ ਗਈਆਂ ਗੁਰਪ੍ਰੀਤ। ਤਾਂ ਇਸ ਕਰਕੇ ਬਈ ਬਹੁਤ ਦੇਖੋ, ਲੜਾਈ ਕਰ ਲੋ ਇਹ ਬਹੁਤ ਸੌਖਾ ਕਹਿਣਾ ਹੈ, ਬਹੁਤ ਸੌਖਾ ਕਹਿਣਾ, ਯੁੱਧ ਛੇੜ ਦਿਓ, ਫਲਾਂ ਕਰ ਲੋ, ਟਮਕਾਂ ਕਰ ਲਓ। ਪਹਿਲੀ ਗੱਲ ਤੇ ਇਹ ਆ ਕਿ ਜੇ ਇਹ ਅੱਤਵਾਦੀ ਹਮਲਾ ਸਰਕਾਰ ਨੇ ਹੁਣੇ ਮੰਨਿਆ ਤਾਂ ਫੇਲੀਅਰ ਵੀ ਮੰਨਣੀ ਪਾਏਗੀ। ਠੀਕ ਹੈ ਨਾ, ਵੀ ਕੁਝ ਮਹੀਨਿਆਂ ਦੇ ਅੰਦਰ ਅੰਦਰ ਏਡਾ ਵੱਡਾ ਦੂਜਾ ਅਟੈਕ ਹੋ ਗਿਆ ਤਾਂ ਤੁਹਾਡੀ ਇੱਕ ਤੇ ਫੇਲਿਅਰ ਹੈ। ਤੇ ਸਰਕਾਰ ਨੇ ਸ਼ਾਇਦ ਇੱਕ ਦਿਨ ਲੇਟ ਵੀ ਇਸੇ ਕਰਕੇ ਕੀਤਾ ਕਿ ਬਿਹਾਰ ਦੀਆਂ ਵੋਟਾਂ ਭੁਗਤ ਜਾਣ। ਜੀ। ਤੇ ਦੂਜੇ ਪਾਸੇ ਇਹ ਤੇ ਤੁਹਾਨੂੰ ਜਵਾਬ ਤਲਬੀ ਜਿਹੜੀ ਆ ਉਹ ਹੁਣ ਹੋਣੀ ਆ। ਦੂਜੇ ਪੱਖ ਤੋਂ ਜੇ ਤੁਸੀਂ ਦੇਖੋਗੇ ਤਾਂ ਕੌਮਾਂਤਰੀ ਪੱਧਰ ਤੇ ਇੱਕ ਚੀਜ਼ ਹੋਰ ਨੋਟ ਕਰੋ ਨਾ ਗੁਰਪ੍ਰੀਤ, ਕਿ ਉਹਨਾਂ ਦੇ ਵੀ ਇਸਲਾਮਾਬਾਦ ਦੇ ਇੱਕ ਕੋਰਟ ਦੇ ਸਾਹਮਣੇ ਧਮਾਕਾ ਹੋ ਜਾਂਦਾ ਹੈ। ਜੀ। ਉਹਨਾਂ ਨੇ ਸਿੱਧੇ ਤੌਰ ਤੇ ਇੰਡੀਆ ਦਾ ਨਾਮ ਹੀ ਲੈਤਾ।
ਹੁਣ ਇੰਡੀਆ ਤਾਂ ਜਾਂਚ ਕਰ ਰਿਹਾ, ਇੰਡੀਆ ਤਾਂ ਕਹੂਗਾ ਕਿ ਦੇਖੋ ਜੀ ਅਸੀਂ ਸਿੱਧਾ ਕਿਸੇ ਦਾ ਨਾਮ ਨਹੀਂ ਲਿਆ, ਸਾਡੀਆਂ ਜੀ ਏਜੰਸੀਆਂ ਨੇ ਜਾਂਚ ਕੀਤੀ, ਕੜੀਆਂ ਜੋੜੀਆਂ, ਆ ਚੱਕੋ ਐਵੀਡੈਂਸ। ਪਰ ਹੁਣ ਪਾਕਿਸਤਾਨ ਕੀ ਕਰ ਰਿਹਾ? ਉਹਦਾ ਵੀ ਇੱਕ ਮੰਤਵ ਹੈ, ਕਿਉਂਕਿ ਜੀ ਉਹਦੇ ਨਾਲ ਉਹ ਖੜ ਗਿਆ ਜਿਹਦੇ ਨਾਲ ਸਾਰੀਆਂ ਕੌਮਾਂਤਰੀ ਸੰਸਥਾਵਾਂ ਖੜੀਆਂ ਨੇ, ਜੁੜੀਆਂ ਨੇ, ਚਾਹੇ ਉਹ ਜੀ UN ਸਿਕਿਉਰਿਟੀ ਕੌਂਸਲ ਆ, ਚਾਹੇ ਕੁਛ IMF ਆ, ਕਿਉਂਕਿ ਪਾਕਿਸਤਾਨ ਪਿਛਲੇ ਕੁਝ ਸਮੇਂ ਤੋਂ ਇੰਡੀਆ ਤੇ ਲਗਾਤਾਰ ਦੋਸ਼ ਲਾਉਂਦਾ ਵਾ ਕਿ ਭਾਈ ਇਹ ਸਾਡੇ ਮੁਲਕ ਦੇ ਅੰਦਰ ਅੱਤਵਾਦ ਪਨਪਾ ਰਹੇ ਨੇ, ਅੱਤਵਾਦ ਵਧਾ ਰਹੇ ਨੇ। ਤਾਂ ਮਤਲਬ ਕਿ ਜਿਸ ਮੰਚ ਤੋਂ, ਯਾਨੀ ਕੌਮਾਂਤਰੀ ਮੰਚ ਤੋਂ ਜੀ ਇੰਡੀਆ ਪਾਕਿਸਤਾਨ ਨੂੰ ਐਕਸਪੋਜ਼ ਕਰਦਾ ਰਿਹਾ ਕਿ ਜੀ ਇਹ ਅੱਤਵਾਦ ਪ੍ਰੋਡਿਊਸ ਕਰਦੇ ਨੇ, ਉਹਦਾ ਹੂੰ ਨਿਰਮਾਣ ਕਰਦੇ ਨੇ, ਅੱਜ ਉਹੀ ਉਹ ਇਲਜ਼ਾਮਾਤ ਇੰਡੀਆ ਤੇ ਲਾ ਰਿਹਾ ਹੈ। ਯਾਨੀ ਜੀ ਕੌਮਾਂਤਰੀ ਪਰਿਸਥਿਤੀਆਂ ਸਮਝਣ ਦੀ ਜ਼ਰੂਰਤ ਆ। ਇਹੋ ਜਿਹੇ ਸੈਂਸਿਟਿਵ ਮਾਮਲੇ 'ਚ ਇੰਡੀਅਨ ਗੌਰਮੈਂਟ ਤੇ ਆਪਾਂ ਨੂੰ ਛੱਡਣਾ ਚਾਹੀਦਾ ਕਿ ਉਹ ਕੀ ਫੈਸਲਾ ਲੈਂਦੇ ਆ। ਹਾਲ ਫਿਲਹਾਲ ਜਾਂਚ ਚੱਲ ਰਹੀ ਆ, ਅੱਤਵਾਦੀ ਬਲਾਸਟ ਅੱਜ ਉਹਨਾਂ ਨੇ ਕਰਾਰ ਦਿੱਤਾ ਹੈ 50 ਘੰਟਿਆਂ ਦੀ ਜਾਂਚ ਤੋਂ ਬਾਅਦ। ਦੂਜੀਆਂ ਹੂੰ ਕੜੀਆਂ ਜੋੜ ਕੇ ਉਹ ਕਿਸੇ ਮੁਲਕ ਦਾ ਨਾਮ ਲੈਣਗੇ ਤੇ ਉਸ ਵੇਲੇ ਨਾਮ ਲੈਣਾ ਚਾਹੀਦਾ। ਤੁਸੀਂ ਬਤੌਰ ਇੱਕ ਜ਼ਿੰਮੇਵਾਰ ਕੇਂਦਰੀ ਮੰਤਰੀ ਕਹੋ ਕਿ ਸਾਡੀ ਜਾਂਚ ਚੱਲ ਰਹੀ ਆ, ਜਾਂਚ ਜੀ ਚੱਲ ਰਹੀ ਆ, ਪੜਤਾਲ ਚੱਲ ਰਹੀ ਆ, ਤਾਂ ਇਹਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਕੇਂਦਰੀ ਵਜ਼ੀਰ ਹੋਣ ਦੇ ਨਾਤੇ ਇਹਨਾਂ ਨੂੰ ਪਤਾ ਤਾਂ ਸੀ ਕਿ 2-3 ਘੰਟਿਆਂ ਬਾਅਦ ਇਹ ਸਾਰਾ ਕੁਝ ਆਏਗਾ। ਤਾਂ ਜੀ ਇਹਨਾਂ ਨੇ ਬਹੁਤ ਅਰਲੀ ਮਤਲਬ ਕਿ ਉਹ ਸੂਚਨਾ ਜਿਹੜੀ ਆ ਜਨਤਕ ਕੀਤੀ ਆ। ਉਹਦੇ ਵਿੱਚ ਜੋ ਸ਼ਾਇਦ ਇੰਡੀਆ ਪਾਕਿਸਤਾਨ ਦਾ ਨਾਂ ਥੋੜਾ ਰੋਕ ਕੇ, ਥੋੜਾ ਠਹਿਰ ਕੇ ਲਏਗਾ, ਐਵੀਡੈਂਸ਼ਲੀ ਐਸਟੈਬਲਿਸ਼ ਕਰਕੇ ਚੀਜ਼ਾਂ, ਤਾਂ ਪਰ ਇਹਨਾਂ ਨੇ ਸਿੱਧਾ ਨਾਮ ਲੈ ਦਿੱਤਾ। ਹੋ ਸਕਦਾ ਕਾਲੀ ਦੇ ਵਿੱਚ ਹੋ ਗਿਆ ਹੋਵੇ, ਕਾਲੀ ਅੱਗੇ ਟੋਏ, ਕਾਲੀ ਕਦੇ ਨਾ ਹੋਵੇ। ਜੀ ਕਾਲੀ ਬਾਲੀ ਹੁੰਦੀ ਹੈ ਵੀ ਮੀਡੀਆ ਹਾਊਸਸ ਵਾਲਿਆਂ ਦੇ ਬਾਲਾ ਲਾਗੇ ਲੱਗਦੇ ਨੇ, ਜਿਹੜਾ ਉਹਨਾਂ ਵਾਂਗੂ ਆਦਤ ਪਾਈ ਹੈ ਵੀ ਭਾਈ ਕੋਈ ਨਾ, ਅੱਧੀ ਪਚੱਧੀ ਜਾਣਕਾਰੀ ਜਿੰਨੀ ਕੁ ਹੈਗੀ ਆ ਤੁਸੀਂ ਬ੍ਰੇਕ ਕਰੋ, ਬਾਕੀ ਸਾਂਭ ਲਾਂਗੇ, ਡਿਲੀਟ ਹੀ ਕਰਨੀ ਹੈ ਖਬਰ, ਕਿਹੜੀ ਗੱਲ ਹੈ। ਅੱਗੇ ਚੱਲਦੇ ਹਾਂ ਜੀ ਅਗਲੀ ਖਬਰ ਤੇ। ਜੇਕਰ ਆਪਾਂ ਚਾਨਣਾ ਪਾਈਏ ਤੇ ਯੂਨੀਵਰਸਿਟੀ ਮਾਮਲੇ ਦੇ ਵਿੱਚ ਅੱਜ ਗੱਲਬਾਤ ਸੀ ਜੀ। ਧਰਨਾਕਾਰੀ ਜਿਹੜੀ ਇੱਕ ਉਹਨਾਂ ਦੇ ਵੱਲੋਂ ਆਪਣਾ ਗਰੁੱਪ ਬਣਾਇਆ ਗਿਆ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ, ਉਹਨਾਂ ਸਟੂਡੈਂਟਸ ਦੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ, ਤੇ ਕੀ ਕੁਝ ਇਸ ਦੇ ਵਿੱਚ ਸਿੱਟਾ ਨਿਕਲ ਸਕਿਆ ਜਾਂ ਫਿਰ ਹਾਲੇ ਸਥਿਤੀ ਜਿਉਂ ਦੀ ਤਿਉਂ ਹੀ ਹੈ? ਗੱਲ ਇਹ ਆ ਕਿ ਜਿਹੜਾ ਇਹ ਗੱਲਬਾਤ ਦਾ ਦੌਰ ਚੱਲਿਆ, ਇਹ ਆਪਣੇ ਆਪ ਦੇ ਵਿੱਚ ਆਪਾਂ ਆਖ ਸਕਦੇ ਹਾਂ ਕਿ ਇੱਕ ਸਵਾਗਤਯੋਗ ਕਦਮ ਆ। ਜੀ ਕਿਉਂਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਜਮੂਦ ਬਣਦਾ ਹੈ ਤਾਂ ਉਹ ਜਮੂਦ ਟੁੱਟਣਾ ਜ਼ਰੂਰੀ ਹੈ। ਡੈਡਲੌਕ ਜਿਸ ਨੂੰ ਆਪਾਂ ਕਹਿੰਦੇ ਹਾਂ, ਜਦੋਂ ਜੀ ਡੈਡਲੌਕ ਡਾਇਲੌਗ 'ਚ ਬਦਲਦਾ, ਉਹ ਇੱਕ ਕਦਮ ਹੁੰਦਾ ਹੱਲ ਵਾਸਤੇ। ਹੂੰ ਠੀਕ ਹੈ ਨਾ ਜੀ। ਸੋ ਇਹਦਾ ਤੇ ਸਵਾਗਤ ਕਰਨਾ ਬਣਦਾ ਹੈ। ਮੈਂ ਅੱਗੇ ਵੀ ਇਹਦੇ ਤੇ ਸਵਾਲ ਚੁੱਕੇ ਸਨ ਕਿ ਭਾਰਤੀ ਜਨਤਾ ਪਾਰਟੀ ਦੇ ਬੰਦਿਆਂ ਨੂੰ ਪਤਾ ਨਹੀਂ ਅੱਜ ਕੱਲ੍ਹ ਕਿਹੜਾ ਨੇਕ ਸਲਾਹਾਂ ਦਿੰਦਾ ਕਿ ਕੋਈ ਇਹ ਲੰਮਾ ਚੌੜਾ ਇਲੈਕਸ਼ਨ ਕੰਡਕਟ ਨਹੀਂ ਕਰਵਾਉਣਾ ਹੁੰਦਾ, ਇਹਦੇ ਵਿੱਚ ਕੋਈ ਬਹੁਤੀਆਂ ਜ਼ਿਆਦਾ ਫਾਰਮੈਲਿਟੀਆਂ ਦੀ ਜ਼ਰੂਰਤ ਨਹੀਂ ਹੁੰਦੀ, ਤਾਂ ਇਹ ਕੀਤਾ ਜਾ ਸਕਦਾ ਸੀ, ਪਰੰਤੂ ਹੋਇਆ ਨਹੀਂ, ਜਿਹਦਾ ਖਮਿਆਜ਼ਾ, ਜਿਹਦਾ ਸਿੱਟਾ ਇਸ ਤਰ੍ਹਾਂ ਭੁਗਤਣਾ ਪਿਆ। ਕਿ ਗੱਲਬਾਤ ਹੋਈ ਆ, ਅੱਛੇ ਮਾਹੌਲ 'ਚ ਗੱਲਬਾਤ ਹੋਈ ਆ, ਮੋਰਚੇ ਵਾਲਿਆਂ ਨੇ ਬਾਹਰ ਆ ਕੇ ਇਸ ਗੱਲ ਨੂੰ ਤਾਇਦ ਵੀ ਕੀਤਾ ਹੈ, ਪਰੰਤੂ ਗੱਲਬਾਤ ਬੇਸਿੱਟਾ ਰਹੀ ਆ, ਗੱਲਬਾਤ ਬੇਨਤੀਜਾ ਰਹੀ ਆ। ਹੁਣ ਉਹਦੇ 'ਚ ਜੋ VC ਸਾਹਿਬਾਂ ਨੇ, ਸ਼ਾਇਦ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਪ੍ਰਪੋਜ਼ਲ ਬਣਾ ਕੇ ਘਲਾ ਦਿੱਤਾ ਹੈ, ਤਾਂ ਉਤੋਂ ਹੁਣ ਕੇਂਦਰ ਦੀ ਜਿਹੜੀ ਆ ਮਨਜ਼ੂਰੀ ਮਿਲਣੀ ਬਕਾਇਆ ਹੈ, ਤੇ ਕੇਂਦਰ ਦੇ ਸ਼ਾਇਦ 2 ਨੁਮਾਇੰਦੇ ਵੀ ਅੱਜ ਮੀਟਿੰਗ ਦੇ ਵਿੱਚ ਬੈਠੇ ਸਨ। ਹੁਣ ਗੱਲ ਤੇ ਇਹ ਆ ਕਿ ਇੱਕ ਤਾਂ ਚਲੋ ਮੇਰੇ ਖਿਆਲ ਦੇ ਨਾਲ ਹੋ ਸਕਦਾ ਕਿ ਅਗਲੀ ਵਾਰ ਪੱਕਾ ਭਰੋਸਾ ਮਿਲ ਜਾਵੇ ਕਿ ਇੰਨੀ ਕੁ ਸਾਨੂੰ ਮੁਹੱਲਤ ਦੇ ਦਿਓ, ਤੇ ਉਸ ਮੁਹੱਲਤ ਦੇ ਬਾਅਦ ਬਈ ਤੁਸੀਂ ਜੋ ਕਰਨਾ ਕਰ ਲਿਓ, ਪਰ ਅਸੀਂ ਇਸ ਮੁਹੱਲਤ ਦੇ ਦਰਮਿਆਨ ਨੋਟੀਫਿਕੇਸ਼ਨ ਜਾਰੀ ਕਰ ਦਿਆਂਗੇ। ਯਾਨੀ ਅੱਜ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਗੱਲ ਖੁਸ਼ਗਵਾਰ ਮਾਹੌਲ ਦੇ ਵਿੱਚ ਹੋਈ ਹੈ। ਇਹਦਾ ਮਤਲਬ ਮੈਂ ਜਿਵੇਂ ਤੁਹਾਨੂੰ ਕਿਹਾ ਡੈਡਲੌਕ ਟੁੱਟਾ, ਡਾਇਲੌਗ ਸ਼ੁਰੂ ਹੋ ਗਿਆ। ਤਾਂ ਹੁਣ ਆਪਾਂ ਇਸ ਨੂੰ ਇੱਕ ਸਵਾਗਤਯੋਗ ਕਦਮ ਮੰਨਾਂਗੇ। ਬਾਕੀ ਵੇਖੋ ਕਦੋਂ ਤੱਕ ਇਹ ਮਾਮਲਾ ਚੱਲਦਾ ਹੈ, ਪਰ ਮੇਰੇ ਖਿਆਲ ਦੇ ਨਾਲ ਹੁਣ ਅੱਗੇ ਆ 17 ਤਰੀਕ ਨੂੰ ਜਿਹੜੀ ਉੱਤਰੀ ਜ਼ੋਨ ਦੀ ਮੀਟਿੰਗ, ਜੀ ਉਹ ਜਿਹੜੀ ਉੱਤਰੀ ਜ਼ੋਨ ਕਾਉਂਸਲ ਦੀ ਮੀਟਿੰਗ ਆ, ਉਹ ਹੈ ਹਰਿਆਣੇ 'ਚ। ਹਰਿਆਣਾ ਮੇਜ਼ਬਾਨ ਵੀ ਆ।
ਤਾਂ ਜੀ ਗੁਰਪ੍ਰੀਤ ਜੀ ਉੱਥੇ ਉਹ ਯੂਨੀਵਰਸਿਟੀ 'ਚ ਆਪਣਾ ਦੁਬਾਰਾ ਹਿੱਸਾ ਪਾਉਣ ਵਾਸਤੇ ਉਹ ਸਿਰ ਤੋੜ ਯਤਨ ਕਰਨ ਲਈ ਆ ਰਹੇ ਨੇ। ਜੀ ਉਹ ਜਿਵੇਂ ਉਹ ਕਹਿੰਦਾ ਨਾ ਨਵਾजुद्दीन सिद्दीकी, कहा सोचे थे नहीं आएंगे, लो हम फिर आ गए, लौट के आ गए, जब तक तोड़ेंगे नहीं तब तक छोड़ेंगे ਛੋਟੇ नहीं। ਜਿਹੇ ਜੀ ठीक है ना। तो फिर आ गए वापस। 1996 ਚ ਬੰਸੀ ਲਾਲ ਦੀ ਸਰਕਾਰ ਹੁੰਦੀ ਸੀ, ਤੁਸੀਂ ਤੇ ਸ਼ਾਇਦ ਛੋਟੇ ਹੋਵੋਗੇ ਜਾਂ ਹੋ ਸਕਦਾ, ਮੈਨੂੰ ਨਹੀਂ ਪਤਾ ਤੁਹਾਡਾ ਡੇਟ ਆਫ ਬਰਥ ਕੀ ਆ। ਤਾਂ ਉਦੋਂ ਸ਼ਰਾਬਬੰਦੀ ਕਰ ਦਿੱਤੀ ਸੀ ਬੰਸੀ ਲਾਲ ਨੇ, ਤਾਂ ਹੀ ਤੇ ਕੈਸਟ ਕੱਢਣੀ ਪਈ ਬੀਨਾ ਸਾਗਰ ਨੂੰ, ਠੇਕੇ ਹੋ ਗਏ ਬੰਦ, ਸ਼ਰਾਬੀ ਭੁੱਬਾ ਮਾਰਦੇ। ਜਿਵੇਂ ਬਿਹਾਰ 'ਚ ਸ਼ਰਾਬਬੰਦੀ ਆ ਨਾ, ਤੇ ਇਦਾਂ ਜੀ ਸਾਡੇ ਇੱਧਰ ਪਿੰਡ ਲਾਗੇ ਆ, ਤੇ ਲੋਕ ਇੱਥੇ ਕੁੱਲੀਆਂ ਪਾ ਕੇ ਰਹਿਣ ਲੱਗ ਪਏ ਸੀ ਸ਼ਰਾਬ ਪੀਣ। ਹਰਿਆਣੇ ਵਾਲੇ ਸ਼ਰਾਬ ਇੱਧਰ ਪੀਣ ਆਉਂਦੇ ਆ। ਤਾਂ ਹੁਣ ਗੱਲ ਇਹ ਆ ਕਿ ਉਸ ਵੇਲੇ ਬੰਸੀ ਲਾਲ ਨੇ ਸਾਰਾ ਹਿੱਸਾ ਪਤੀ ਆਪਦਾ ਕੱਢ ਲਿਆ ਸੀ, ਯੂਨੀਵਰਸਿਟੀ ਉਹਨਾਂ ਜੀ ਨੇ ਅੱਡ ਕਰ ਲਈ ਸੀ। ਤਾਂ ਉਹ ਦੁਬਾਰਾ ਇਸ ਯੂਨੀਵਰਸਿਟੀ 'ਚ ਆ ਰਹੇ ਆ। ਤਾਂ ਇਹ ਵੀ ਜੀ ਬੜਾ ਸੋਚਣ ਵਿਚਾਰਨ ਦਾ ਵਿਸ਼ਾ ਹੋਏਗਾ ਸਰਕਾਰ ਵਾਸਤੇ, ਕਿ ਉਹਨਾਂ ਦੀ ਹਿੱਸੇਦਾਰੀ ਦਾ ਮਤਲਬ ਇਹ ਹੋਏਗਾ ਕਿ ਜਿਹੜੀ ਪੇਰੈਂਟ ਸਟੇਟ ਆ ਉਹਦੇ ਬਰਾਬਰ ਆ ਕੇ ਇੱਕ ਸ਼ਰੀਕ ਬਹਿ ਜਾਏਗਾ। ਜੀ ਤੇ ਜੇ ਕੱਲ ਨੂੰ ਸੈਨੇਟ ਮਤਲਬ ਕਿ ਇਲੈਕਟਡ ਬਾਡੀ ਜਿਹੜੀ ਹੈ ਤਾਂ ਉਹ ਵੱਧਦੀ ਹੈ, ਤੇ ਜਾਂ ਇਹ ਇਸੇ ਤਰ੍ਹਾਂ ਹੀ ਚੱਲਦੀ ਆ, ਤਾਂ ਉਹਦੇ ਵਿੱਚ ਫਿਰ ਉਹਨਾਂ ਨੂੰ ਵੀ ਨੁਮਾਇੰਦਗੀ ਮਿਲੇਗੀ। ਤਾਂ ਪੰਜਾਬ ਸਰਕਾਰ ਨੂੰ ਵੀ ਹੁਣ ਇਸ ਪੱਖ ਤੋਂ ਧਿਆਨ ਦੇਣ ਦੀ ਜ਼ਰੂਰਤ ਆ। ਜੀ ਸੋ ਵੇਖਦੇ ਹਾਂ ਬਣਦਾ ਕੀ ਹੈ ਇਸ ਤੋਂ ਅੱਗੇ। ਜੇਕਰ ਆਪਾਂ ਚੱਲੀਏ ਤਾਂ ਉਧਰ ਵੜਿੰਗ ਸਾਹਿਬ ਹੋਣਾ ਦਾ ਪਹਿਲਾਂ ਤਾਂ ਇਲੈਕਸ਼ਨ ਚੱਲਦੀ ਹੈ, ਇਲੈਕਸ਼ਨ ਤੋਂ ਬਾਅਦ ਮਿਲਾਂਗੇ ਕਹਿ ਕੇ ਸਰ ਗਿਆ ਸੀ ਗੜੀ ਸਾਹਿਬ ਨੂੰ, ਤੇ ਹੁਣ ਪਰ ਸਥਿਤੀ ਹੋਰ ਬਣ ਗਈ ਹੈ। ਵੜਿੰਗ ਹੋਣਾ ਨੂੰ ਕਹਿੰਦੇ ਕਰੋ ਗ੍ਰਿਫਤਾਰ 8 ਦਿਨਾਂ 'ਚ। ਬਸ ਠੀਕ ਹੈ, ਫਿਰ ਮਿਲਾਂਗੇ। ਤਾਂ ਜਿਵੇਂ ਉਹ ਸ਼ਾਇਰੀ ਮਾਨ ਕਹਿੰਦਾ ਸੀ ਨਾ, ਦੋ ਬੈਗ ਫਕਰਾਂ ਦੇ ਹਨ। ਜੀ ਵੀ ਜਦੋਂ ਕੰਮ ਹੋਇਆ ਤੇ ਉਦੋਂ ਲੈ ਕੇ ਚੱਲਦੇ ਬਣਾਂਗੇ ਦੋ ਬੈਗ ਫਕਰਾਂ ਦੇ। ਜੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਹੁਣ ਇਹ ਦੋ ਬੈਗਾਂ ਵਾਲਾ ਹਿਸਾਬ ਕਿਤਾਬ ਹੀ ਆ, ਕਿ ਇੱਕ ਤੇ ਇਹ ਹੈ ਕਿ ਰਾਜਾ ਵੜਿੰਗ ਨੂੰ ਕਾਨੂੰਨੀ ਚੱਕਰ ਚੁੰਡਾ ਜਿਹੜਾ ਉਹ ਫੇਸ ਕਰਨਾ ਹੀ ਪਏਗਾ ਮੇਰੇ ਖਿਆਲ ਦੇ ਨਾਲ। ਦੂਜਾ ਇਹ ਹੈ ਕਿ ਜਿਸ ਤਰ੍ਹਾਂ ਦੀ ਪੋਜੀਸ਼ਨ ਕਾਂਗਰਸ ਦੀ ਮੈਨੂੰ ਪਤਾ ਲੱਗ ਰਹੀ ਆ, ਤੁਹਾਨੂੰ ਵੀ ਪਤਾ ਲੱਗ ਰਹੀ ਆ, ਤੇ ਜਿਸ ਤਰ੍ਹਾਂ ਦੇ ਲੱਖਣ ਲੱਗ ਰਹੇ ਨੇ ਕਿ ਕਾਂਗਰਸ ਦਾ ਜੇ ਰਿਜ਼ਲਟ ਬਹੁਤ ਜ਼ਿਆਦਾ ਨਕਾਰਾਤਮਕ ਆਇਆ, ਤਾਂ ਰਾਜਾ ਵੜਿੰਗ ਨੂੰ ਚੁਣੌਤੀ ਜਿਹੜੀ ਆ ਉਹ ਘਰੋਂ ਵੀ ਯਾਨੀ ਅੰਦਰੋਂ ਵੀ ਬਹੁਤ ਸਖਤ ਮਿਲੇਗੀ। ਯਾਨੀ ਦੋ ਮੁਹਾਜ਼ ਤੇ ਜੂਝਣਾ ਪਵੇਗਾ। ਹੋ ਸਕਦਾ ਪ੍ਰਧਾਨਗੀ ਵੀ ਜਾਂਦੀ ਲੱਗੇ। ਤੇ ਦੂਜੇ ਪੱਖ ਤੋਂ ਜੇ ਆਪਾਂ ਵੇਖੀਏ ਕਿ ਬਈ ਗੜੀ ਸਾਹਿਬ ਜਿਸ ਤਰ੍ਹਾਂ ਖੇਡ ਰਹੇ ਨੇ, ਬਹੁਤ ਖੁੱਲਾ ਖੇਲ ਫਰੂਕਾਬਾਦੀ ਸਭ। ਅੱਜ ਕੱਲ ਇੱਕ ਤੇ ਕਮਿਸ਼ਨਾਂ 'ਚ ਕੈਮਰੇ ਲੱਗ ਗਏ ਨੇ, ਕੈਮਰੇ ਤੁਹਾਨੂੰ ਪਤਾ ਹੀ ਆ। ਤਾਂ ਜਦੋਂ ਸੁਣਵਾਈਆਂ ਹੁੰਦੀਆਂ ਅੱਜ ਕੱਲ ਰਿਕਾਰਡਡ ਹੁੰਦੀਆਂ ਨੇ। ਬੰਦਾ ਇਸੇ ਕਰਕੇ ਸਿਆਣਾ ਬੰਦਾ ਤੇ ਘਰ ਵਾਲੀ ਨਾਲ ਲੜਦਾ ਹੀ ਨਹੀਂ ਕਿ ਜੇ ਮਹਿਲਾ ਕਮਿਸ਼ਨ ਕੋਲ ਚਲਾ ਗਿਆ ਮਾਮਲਾ, ਵੀ ਅੱਗੇ ਤੇ ਪੇਕਿਆਂ ਤੱਕ ਹੁੰਦਾ ਸੀ ਵੀ ਜੇ ਚਲਾ ਗਿਆ ਮਾਮਲਾ ਯਾਰ ਸਾਲਿਆਂ ਦਾ ਸਹੁਰਿਆਂ ਦਾ ਮੁੜ ਕੇ ਸੰਭਾਲਣਾ ਫੇਸ ਕਰਨਾ ਔਖਾ ਹੋ ਜਾਂਦਾ, ਬੰਦਾ ਚੱਕਦਾ ਘਰੇ ਨਿਬੇੜ ਦਿੰਦਾ। ਪਰ ਜੇ ਹੁਣ ਪਹੁੰਚ ਜਾਵੇ, ਲੈਂਬਰ ਸੈਨਪੁਰੀ ਦਾ ਕੀ ਹੋਇਆ ਸੀ, ਲਾਈਵ ਟੈਲੀਕਾਸਟ ਹੀ ਚੱਲ ਪਿਆ। ਹੁਣ ਬੰਦੇ ਨੇ 100 ਮਿੰਟ ਕਰਨੀ ਆ, ਸਫਾਈ ਦੇਣੀ ਆ, ਯਾਨੀ ਇਹਦੇ 'ਚ ਕੋਈ ਪ੍ਰਾਈਵੇਸੀ ਬੰਦੇ ਦੀ ਸਮਝ ਤੋਂ ਬਾਹਰ ਹੈ ਕਿ ਕਮਿਸ਼ਨ ਹੀ ਖਿਆਲ ਉਹ ਕਰ ਰਹੇ ਨੇ ਜਾਂ ਬਈ ਉਹਨਾਂ ਨੂੰ ਇਜਾਜ਼ਤ ਹੈ। ਮੈਨੂੰ ਤਾਂ ਪਤਾ ਨਹੀਂ ਇਸ ਚੀਜ਼ ਬਾਰੇ। ਅੱਜ ਵੀ ਜੇ ਤੁਸੀਂ ਦੇਖੋਗੇ ਕੈਮਰਾ ਚੱਲ ਰਿਹਾ, ਉਹ ਕਹਿ ਰਹੇ ਨੇ ਕਿ ਰਾਜਾ ਕੋਈ ਰੋਬਨ ਨਹੀਂ ਉੱਡਿਆ, ਉਹਨੂੰ ਗ੍ਰਿਫਤਾਰ ਕਰੋ। ਤੇ ਤੁਹਾਨੂੰ ਯਾਦ ਹੋਣਾ ਹੈ ਜਿਸ ਦਿਨ ਇਹਨਾਂ ਦੇ ਵਕੀਲ ਪੇਸ਼ ਹੋਏ ਸਨ, ਉਹਨਾਂ ਦੇ ਰਿਮਾਰਕਸ ਉਦੋਂ ਵੀ ਇਸ ਤਰ੍ਹਾਂ ਦੇ ਸੀਗੇ ਗੜੀ ਸਾਹਿਬ ਦੇ। ਜੋ ਉਹਨਾਂ ਦੇਖੋ ਪਰਚਾ ਹੋਇਆ, ਪੁਲਿਸ ਤੁਹਾਡੇ ਕੋਲ, ਸਟੇਟ ਤੁਹਾਡੇ ਕੋਲ ਸਭ ਕੁਛ ਹੈ, ਜਿਹੜਾ ਕੁਛ ਕਰਨਾ ਕਰੋ ਬਈ। ਤੇ ਮੈਂ ਅੱਗੇ ਕਿਹਾ ਕਿ ਰਾਜਾ ਵੜਿੰਗ ਨੂੰ ਗ੍ਰਿਫਤਾਰੀ ਇੱਕ ਪੱਖ ਤੋਂ ਰਾਸ ਵੀ ਆ ਜਾਏਗੀ ਜੇ 4 ਦਿਨ ਜੇਲ੍ਹ ਚਲਾ ਆਏਗਾ ਨਾ। ਉਹ ਇਹ ਆ ਕਿ ਬਈ ਮੇਰੀ ਭਗਵੰਤ ਨਾਲ ਯਾਰੀ ਕੋਈ ਨਹੀਂ ਜੇ ਹੈਗੀ। ਬਾਡੀਆਂ ਬੁੱਡੀਆਂ ਵਾਲਾ ਰੌਲਾ ਹੀ ਪੈਂਦਾ ਵੀ ਆਹ ਵੇਖ ਲਓ ਮੇਰੇ ਤੇ ਤਾਂ ਪਰਚਾ ਖੜਤਾ, ਮੈਨੂੰ ਤੇ ਅੰਦਰ ਸੱਟਤਾ। ਤੇ ਇਸ ਕਰਕੇ ਉਹ ਕਹਿ ਸਕਦੇ ਆ ਇਹ ਗੱਲ ਕਿ ਮੇਰੀ ਸੀਐਮ ਦੇ ਨਾਲ ਭਾਈ ਕੋਈ ਯਾਰੀ ਦੋਸਤੀ ਨਹੀਂ ਹੈਗੀ। ਉਹਨਾਂ ਨੂੰ ਜੀ ਰਾਸ ਵੀ, ਕਿਉਂਕਿ ਜੇਲ੍ਹ ਹਮੇਸ਼ਾ ਨੇਤਾ ਨੂੰ ਕਿਸੇ ਨਾ ਕਿਸੇ ਪੱਖ ਤੋਂ ਰਾਸ ਵੀ ਆ ਜਾਂਦੀ ਹੈ। ਹੁਣ ਜਿਹੜੀ ਗੱਲ, ਚਲੋ ਬਈ ਜੋ ਹੋਏਗਾ ਕਾਨੂੰਨੀ ਪੱਖ ਤੋਂ ਐਫ ਆਈ ਆਰ ਆ, ਰਾਜਾ ਵੜਿੰਗ ਦੀ ਟੀਮ ਵੇਖੇ, ਲੀਗਲ ਟੀਮ ਵੇਖੇ,
ਉਹਨਾਂ ਦੇ ਕੋਲ ਕੀ ਆਪਸ਼ਨ ਹੈ, ਕੀ ਇਸਤੇਮਾਲ ਕੀਤਾ ਜਾ ਸਕਦਾ। ਜੇ ਨਹੀਂ ਤਾਂ ਗ੍ਰਿਫਤਾਰੀ ਵੀ ਹੋ ਜਾਏਗੀ, ਤਾਂ ਨੇਤਾ ਲੋਕ ਜਾਂਦੇ ਹੀ ਆ ਜੇਲ੍ਹ, ਇਹਦੇ ਚ ਕੀ ਆ। ਹਾਲਾਂਕਿ ਮਾਫੀ ਮੰਗ ਲਈ ਆ, ਰਾਜਾ ਵੜਿੰਗ ਨੇ ਮਾਫੀ ਮੰਗ ਲਈ ਆ, ਕਿ ਅਦਾਲਤ ਉਸ ਮਾਫੀ ਨੂੰ ਕੰਸੀਡਰ ਕਰਦੀ ਹੈ ਕਿ ਨਹੀਂ, ਚਲੋ ਅਦਾਲਤ ਦਾ ਪੱਖ। ਪਰ ਗੜੀ ਸਾਹਿਬ ਪਤਾ ਨਹੀਂ ਕਿਉਂ ਥੋੜਾ ਭੁੱਲਣ ਦੇ ਕਿਤੇ ਨਾ ਕਿਤੇ ਨਾ ਮਰੀਜ਼ ਹੋ ਗਏ ਨੇ। ਵੀ ਗੱਲ ਇਹ ਆ ਕਿ ਤੁਸੀਂ ਅੱਜ ਜਿਸ ਮੁਕਾਮ ਤੇ ਬੈਠੇ ਹੋ, ਤੁਹਾਨੂੰ ਜੋ ਸੇਵਾ ਮਿਲੀ ਆ, ਬਹੁਤ ਸਤਿਕਾਰਤ ਇੱਕ ਚੇਅਰ ਹੈ। ਕਿ ਇੱਕ ਤੇ ਇਹ ਆ ਕਿ ਰਿਮਾਰਕਸ ਤੁਹਾਡੇ ਜਿਹੜੇ ਆ ਨਾ, ਉਹ ਚੇਅਰ ਦੇ ਸਤਿਕਾਰ ਦੇ ਹਿਸਾਬ ਨਾਲ ਹੋਣੇ ਚਾਹੀਦੇ ਆ। ਦੂਜੀ ਗੱਲ ਜੀ ਕਿ ਸਰਕਾਰ ਦੇ ਆਪੋਜ਼ਿਟ ਹੁੰਦੇ ਆ, ਤੁਸੀਂ ਅਨਮੋਲ ਗਗਨ ਮਾਨ ਤੋਂ ਲੈ ਕੇ ਇੱਕ ਹੋਰ ਐਮਐਲਏ ਬਾਰੇ, ਮੈਂ ਹੁਣ ਸ਼ਹਿਰ ਦਾ ਨਾਂ ਲਊਂਗਾ, ਅਗਲੇ ਵਾਰ ਜਦੋਂ ਵੀ ਕਿਤੇ ਹੋਇਆ ਫਿਰ ਉਦੋਂ ਐਮਐਲਏ ਦਾ ਨਾਮ ਵੀ ਦੱਸੂਗਾ ਤੁਹਾਨੂੰ, ਤੁਹਾਡੇ ਨਾਲ ਵਾਅਦਾ ਰਿਹਾ। ਜੀ ਇਹਨਾਂ ਨੇ ਮੰਡੀ ਗੋਬਿੰਦਗੜ੍ਹ ਚੋਂ ਉਸ ਐਮਐਲਏ ਤੇ ਦੋਸ਼ ਲਾਇਆ ਸੀ ਕਿ ਲੱਖਾਂ ਰੁਪਈਆ ਮਹੀਨੇ ਲੈ ਰਿਹਾ ਹੈ। ਜੀ ਕਿ ਅੱਜ ਉਹ ਵਿਧਾਇਕ ਗੜੀ ਸਾਹਿਬ ਕਿਤੇ ਲੰਘਦਾ ਟੱਪਦਾ ਮਿਲਦਾ ਹੈ ਕਿ ਨਹੀਂ, ਕਿਉਂਕਿ ਤੇ ਆਮ ਆਦਮੀ ਪਾਰਟੀ ਦਾ ਹੀ ਸੀ। ਜੀ ਅਨਮੋਲ ਗਗਨ ਮਾਨ ਅੱਜ ਵੀ ਆਮ ਆਦਮੀ ਪਾਰਟੀ 'ਚ ਹੀ ਆ, ਜਿਹਨੂੰ ਤੁਸੀਂ ਕਢਾਉਣ ਵਾਸਤੇ ਅਲਟੀਮੇਟਮ ਦਿੰਦੇ ਸੀ ਕਿ ਇਹਨੇ ਬਈ ਐਸੀ ਭਾਈਚਾਰੇ ਦਾ ਦਿਲ ਤੋੜਿਆ, ਦਿਖਾਇਆ, ਭਾਵਨਾਵਾਂ ਨੂੰ ਸੱਟ ਮਾਰੀ ਆ। ਇਹ ਉਹੀ ਆਮ ਆਦਮੀ ਪਾਰਟੀ ਆ ਜਿਹਦੇ ਤੇ ਤੁਸੀਂ ਬਹੁਤ ਤਗੜਾ ਸ਼ਬਦੀ ਹਮਲਾ ਕੀਤਾ ਸੀਗਾ ਕਿ ਇਸਨੇ ਸਬ ਪਲਾਨ ਦਾ ਜਿਹੜਾ ਪੈਸਾ ਹੈ ਉਹ ਦੇਣਾ ਬੰਦ ਕਰਨ ਤੋਂ ਇਲਾਵਾ ਲਾਅ ਅਫਸਰਾਂ ਦੀ ਨਿਯੁਕਤੀ 'ਚ ਐਸੀ ਕੋਟਾ ਖਤਮ ਕੀਤਾ। ਜੀ ਤਾਂ ਕੀ ਅੱਜ ਤੁਹਾਡੇ ਚੇਅਰ ਤੇ ਬੈਠੇ ਹੁੰਦੇ ਆ ਇਹ ਜਿਹੜੇ ਐਸੀ ਭਾਈਚਾਰੇ ਦੇ ਸਾਰੇ ਮੁੱਦੇ ਆ, ਚਾਹੇ 5 ਮਰਲਿਆਂ ਦਾ ਪਲਾਟ ਹੋਵੇ, ਚਾਹੇ ਖੇਤ ਮਜ਼ਦੂਰਾਂ ਦੇ ਕਰਜ਼ੇ ਹੋਣ, ਜਾਂ ਵਗੈਰਾ ਵਗੈਰਾ, ਜੋ ਵੀ ਉਹਨਾਂ ਦੀਆਂ ਮੰਗਾਂ ਨੇ, ਕੀ ਉਹ ਸਾਰਾ ਕੁਝ ਨਿਬੜ ਗਿਆ? ਜਾਂ ਕੱਲ ਨੂੰ ਮੰਨ ਲਓ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਤੇ ਜਾਂ ਕਿਸੇ ਨੇਤਾ ਤੇ ਕੋਈ ਇਸ ਤਰ੍ਹਾਂ ਦਾ ਦੋਸ਼ ਲੱਗ ਗਿਆ, ਕਿ ਲਾਈਵ ਸੁਣਵਾਈ ਕਰੋਗੇ? ਜੀ ਐਦਾਂ ਹੀ ਬੋਲੋਗੇ? ਐਦਾਂ ਦੀ ਐਕਸ਼ਨ ਲਓਗੇ? ਤੇ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਨੇ ਡਿਪਟੀ ਸੀਐਮ ਬਣਾਉਣ ਦਾ ਕਿਹਾ ਸੀ ਐਸੀ ਭਾਈਚਾਰੇ ਚੋਂ, ਕਿਤੇ ਜੀ ਮੀਟਿੰਗ 'ਚ ਬੈਠੋ ਤੇ ਉਹ ਵੀ ਮਨਵਾਓ। ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਆਪਾਂ ਕਰੀਏ ਤਾਂ ਉਧਰ ਵਿਧਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੈ ਜੀ। ਪਹਿਲਾਂ ਵਿਚਾਰੇ ਨੇ ਚੰਗਾ ਖਾਸਾ ਟਾਈਮ ਖੱਜਲ ਖੁਆਰੀ ਝੱਲੀ ਤੇ ਹੁਣ ਇਹੋ ਜੀਆਂ ਧਮਕੀਆਂ, ਕੀ ਕਹੋਗੇ ਜੀ? ਧਮਕੀ ਦੇਖੋ, ਗੱਲ ਇਹ ਆ ਕਿ ਇਸ ਧਮਕੀ ਨੂੰ ਇੱਕ ਸੀਰੀਅਸ ਨੋਟ ਤੇ ਲੈਣਾ ਚਾਹੀਦਾ, ਕਿਉਂਕਿ ਜੀ ਐਮਐਲਏ ਨੇ। ਤੇ ਜੀ ਤੁਹਾਨੂੰ ਪਤਾ ਹੀ ਹੈ, ਰਮਨ ਅਰੋੜਾ ਦੀ ਸਿਕਿਉਰਿਟੀ ਪਹਿਲਾਂ ਵਾਪਸ ਲੈ ਕੇ ਸੰਕੇਤ ਦਿੱਤੇ ਗਏ ਸਨ। ਇਹਨਾਂ ਦੀ ਜਿੱਦਣ ਸਿਕਿਉਰਿਟੀ ਵਾਪਸ ਹੋਈ ਸੀ, ਮੈਂ ਕਿਹਾ ਲਓ ਜੀ ਖੜਕਾ ਦੜਕਾ ਹੋ ਜੂ, ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ, ਸੰਕੇਤ ਮਿਲ ਜੀ ਗਏ ਸਨ। ਤਾਂ ਰਮਨ ਅਰੋੜਾ ਦੀ ਸਿਕਿਉਰਿਟੀ ਤੇ ਪਹਿਲਾਂ ਵਾਪਸ ਸੀ, ਹੁਣ ਚਲੋ 2 ਮਾਮਲਿਆਂ 'ਚ ਜ਼ਮਾਨਤ ਹੋ ਗਈ। ਤਾਂ ਦੇਖਣਯੋਗ ਗੱਲ ਇਹ ਆ ਕਿ ਜ਼ਮਾਨਤ ਹੁੰਦਿਆਂ ਸਾਰ ਜਦੋਂ ਹੁਣ ਰਮਨ ਅਰੋੜਾ ਦੇ, ਆਪਾਂ ਨੂੰ ਪਤਾ ਹੀ ਹੈ ਨਾ, ਕੋਹਲੀ ਸਾਹਿਬ ਨੂੰ ਪਾਵਰ ਦੇ ਦਿੱਤੀ, ਇੱਕ ਸਮਾਗਮ 'ਚ ਇਕੱਠੇ ਹੋਏ ਸੀ, ਨਜ਼ਰ ਹੀ ਨਹੀਂ ਮਿਲਾਈ। ਜੀ ਤੁਹਾਨੂੰ ਪਤਾ ਨਾ, ਨਜ਼ਰ ਮਿਲਾਈ ਤੂਨੇ ਦਿਲ ਨਾ ਮਿਲਾਇਆ। ਤਾਂ ਇੱਥੇ ਤੇ ਨਜ਼ਰਾਂ ਵੀ ਨਾ ਮਿਲੀਆਂ, ਤਾਂ ਉਹਨਾਂ ਦੇ ਤਾਂ ਗੇਰ ਹੀ ਨਿਕਲੇ ਪਏ ਨੇ ਵਿਧਾਇਕ ਸਾਹਿਬ ਦੇ, ਤੇ ਹੁਣ ਉਹਨਾਂ ਦੇ ਪੱਲੇ ਹੀ ਹੈ ਨਹੀਂ ਕੁਛ, ਤਾਕਤ ਤੇ ਹੈ ਨਹੀਂ। ਜੀ ਫਿਰ ਕੌਣ ਹੈ ਜਿਹੜਾ ਉਹਨਾਂ ਨੂੰ ਧਮਕੀਆਂ ਦੇ ਰਿਹਾ? ਤੇ ਜੇ ਉਹ ਧਮਕੀਆਂ ਵਾਕਿਆ ਆਈਆਂ ਨੇ, ਤਾਂ ਕੀ ਰਮਨ ਅਰੋੜਾ ਨੂੰ ਸਿਕਿਉਰਿਟੀ ਚਾਹੀਦੀ ਹੈ? ਪਰ ਇਹ ਚੀਜ਼ ਜਿਹੜੀ ਆ ਉਹ ਛਾਨਣੇ ਚੋਂ ਲੰਘਣੀ ਚਾਹੀਦੀ ਹੈ ਕਿ ਜੀ ਕਿਤੇ ਸਿਕਿਉਰਿਟੀ ਦਾ ਕੋਈ ਚੱਕਰ ਤੇ ਨਹੀਂ ਹੈਗਾ। ਪਰ ਜੇ ਸੱਚੀਓ ਥ੍ਰੈਟ ਕਾਲ ਹੈ, ਕਿਸੇ ਦੀ ਲਾਈਫ ਨੂੰ ਥ੍ਰੈਟ ਹੈ, ਕਿਸੇ ਦੀ ਫੈਮਿਲੀ ਨੂੰ ਥ੍ਰੈਟ ਹੈ, ਤਾਂ ਜਾਨ ਮਾਲ ਦੀ ਹਿਫਾਜ਼ਤ ਕਰਨਾ ਤੇ ਭਾਈ ਸਰਕਾਰ ਦਾ ਫਰਜ਼ ਹੈ, ਉੱਥੇ ਵਿਧਾਇਕ ਆ, ਆਮ ਬੰਦੇ ਦਾ ਤਾਂ ਹੁਣ ਜਨ ਜੀਵਨ ਜਿਹੋ ਜਿਹਾ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ, ਤੁਸੀਂ ਕਿਹੜਾ ਕਿ ਬਈ ਕਿਊਬਾ ਦੇ ਵਿੱਚ ਕੋਠੀ ਪਾਈ ਆ, ਤੁਹਾਨੂੰ ਵੀ ਪਤਾ ਹੀ ਆ ਗੁਰਪ੍ਰੀਤ ਵੀਰੇ, ਕਿ ਇੱਥੇ ਜੀ ਆਮ ਬੰਦੇ ਦੇ ਜਾਨ ਮਾਲ ਦਾ ਕੀ ਹਾਲ ਆ। ਬੰਦਾ ਬਚ ਗਿਆ ਤਾਂ ਬਸ ਉਹਦੇ ਵਰਗਾ ਕਹਿ ਲਓ ਕਿ ਲੱਕੀ ਹੈ, ਨਹੀਂ ਤੇ ਜੇ ਤੁਰਿਆ ਜਾਂਦਾ ਕਿਤੋਂ ਠੱਪਿਆ ਗਿਆ ਤਾਂ ਬਸ ਕਹਾਣੀ ਜੀ ਖਤਮ ਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਬਾਈ ਰਮਨ ਅਰੋੜਾ ਨੂੰ ਜੋ ਇਸ ਤਰ੍ਹਾਂ ਦੀਆਂ ਥ੍ਰੈਟ ਦੀਆਂ ਖਬਰਾਂ ਨੇ, ਦੇਖਣਾ ਚਾਹੀਦਾ ਕੌਣ ਕਰ ਰਿਹਾ ਜੀ। ਵੈਸੇ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ, ਧਮਕੀਆਂ ਦੇਣ ਵਾਲੇ ਵੀ ਕਮਾਲ ਕਰ ਜਾਂਦੇ ਨੇ ਜੀ। ਆਹ ਮੋਹਾਲੀ ਦਾ ਇੱਕ ਨਾ ਬਹੁਤ ਪ੍ਰਸਿੱਧ ਜਿਊਲਰ ਹੈ, ਉਹਨੂੰ ਫੋਨ ਜੀ ਕਰਕੇ ਕਹਿੰਦਾ 2 ਲੱਖ ਰੁਪਏ ਦਾ ਇੰਤਜ਼ਾਮ ਕਰੋ, ਟਾਈਮ ਤੇਰੇ ਕੋਲ ਥੋੜਾ ਹੀ। ਉਹਨੇ ਜੀ ਉਹਨੇ ਪੁਲਿਸ ਨੂੰ ਦੱਸਿਆ ਵੀ 2 ਲੱਖ ਰੁਪਈਆ ਮੰਗੀ ਜਾਂਦਾ,
ਤੇ ਜੀ ਪੁਲਿਸ ਵਾਲਿਆਂ ਬੜੀ ਹੈਰਾਨਗੀ ਜਤਾਈ। ਉਹਨੇ ਆਖਿਆ ਕਿ ਯਾਰ ਜਿਵੇਂ ਬੱਸਾਂ ਵਾਲਿਆਂ ਦਾ ਕੰਮ ਮੰਦਾ ਹੋਇਆ ਪਿਆ ਬੀਬੀਆਂ ਦੇ ਫ੍ਰੀ ਸਫ਼ਰ ਕਰਕੇ, ਕੀ ਗੈਂਗਸਟਰਾਂ ਦਾ ਇੰਨਾ ਮੰਦਾ ਆ ਗਿਆ ਕਿ ਉਹ 2 ਲੱਖ ਰੁਪਏ ਤੇ ਆ ਗਏ ਐਡੇ ਤਗੜੇ ਜਿਊਲਰ ਤੋਂ, ਜੀ ਵੀ ਜਿਹਦਾ ਸ਼ਾਇਦ 4 ਬੰਦਿਆਂ ਦਾ ਸਿਕਿਉਰਿਟੀ ਦਾ ਗਰੁੱਪ ਵੀ 2 ਲੱਖ ਰੁਪਏ ਤਨਖਾਹ ਲੈਂਦਾ ਹੋਊਗਾ। ਜੀ ਜੀ ਇਹ ਕਿਹੜਾ ਗੈਂਗਸਟਰ ਆ ਗਿਆ ਬਈ? ਉਹਨਾਂ ਨੇ ਜੋ ਟੋਲਿਆ ਤੇ 7ਵੇਂ ਦਿਨ ਬੰਦਾ ਜਾ ਕੇ ਫੜਿਆ। ਉਹ ਆਂਦੇ ਤੇਰਾ ਨਾਂ ਕੀ ਹੈ? ਕਹਿੰਦਾ ਜੀ ਦਾਸ ਦਾ ਨਾਂ ਜੂਬਾ। ਉਹ 7ਵੇਂ ਦਿਨ ਜੀ ਪੁਲਿਸ ਨੇ ਫੜਿਆ 8ਵਾਂ ਜੂਬਾ। ਉਹ ਕਹਿੰਦਾ ਜੀ ਮੈਂ ਤੇ ਆਮ ਆਦਮੀ ਆ, ਮੈਂ ਕਿਹੜਾ ਗੈਂਗਸਟਰ ਆ, ਮੇਰਾ ਤਾਂ ਸ਼ੌਂਕ ਜਿਹਾ ਹੈ ਵੀ ਚਲੋ ਦਿਨ ਫਿਰ ਜਾਣਗੇ ਕਿਤੇ। ਲਓ ਇਹੋ ਜਿਹੀ ਤੇ ਗੱਲ ਚੱਲਣ ਡਈ ਆ, ਕੀ ਕਰੀਏ? ਜੀ ਤਾਂ ਖੈਰ ਇਹ ਧਮਕੀਆਂ ਜਿਹੜੀਆਂ ਵੈਰੀਫਾਈ ਕਰਨੀਆਂ ਚਾਹੀਦੀਆਂ। ਜੀ ਬੇहद ਸੰਜੀਦਾ ਮਾਮਲਾ ਤਾਂ ਜ਼ਰੂਰ ਹੁੰਦਾ ਹੈ। ਜੇਕਰ ਸਰਕਾਰ 'ਚ ਬੈਠੇ ਹੋਏ ਵਿਅਕਤੀ, ਚਲੋ ਸਰਕਾਰ 'ਚ ਤਾਂ ਹੁਣ ਕਾਹਦੇ ਨੇ, ਹੁਣ ਤਾਂ ਦਿਨ ਕੱਟ ਰਹੇ ਨੇ ਉਹ, ਪਰ ਫਿਰ ਹਾਂ ਵੀ ਕੱਟੀ ਇੱਕ ਜਾਂਦੇ ਆ, ਨਹੀਂ ਦਿਨ ਕੱਟੀ ਜਾਂਦੇ ਆ, ਤੇਰੀ ਜੀ ਆਸ ਦੇ ਸਹਾਰੇ ਡੁੱਬ ਜਾਣੀ ਐ, ਨਹੀਂ ਦਿਨ ਕੱਟੀ ਜਾਂਦੇ ਆ। ਜੀ ਔਖਾ ਹੋ ਜਾਂਦਾ ਹੈ। ਅੱਗੇ ਚੱਲਦੇ ਹਾਂ, ਉਧਰ ਕਾਂਗਰਸ ਨੇ 2 ਜ਼ਿਲ੍ਹਾ ਪ੍ਰਧਾਨ ਨਹੀਂ ਐਲਾਨੇ, ਵੈਸੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਐਲਾਨ ਦਿੱਤੇ ਕਾਫੀ ਜੀ। 2 ਜ਼ਿਲ੍ਹੇ ਕਿਹੜੇ ਨੇ? ਇੱਕ ਮਲੇਰਕੋਟਲਾ, ਇੱਕ ਮਾਨਸਾ, 2 ਐਮ। ਜੀ ਮਲੇਰਕੋਟਲਾ, ਮਾਨਸਾ, ਤੀਜਾ ਐਮ ਤੁਹਾਡੇ ਨਾਲ ਗੱਲ ਕਰ ਰਿਹਾ। ਜੀ ਖੈਰ ਮੈਂ ਜ਼ਿਲ੍ਹਾ ਨਹੀਂ ਹੈਗਾ। ਗੱਲ ਇਹ ਆ ਕਿ ਹੂੰ, ਭਈ ਹੁਣ ਅਸਲ ਦੇ ਵਿੱਚ ਕੀ ਆ ਕਿ ਮਲੇਰਕੋਟਲੇ ਦੇ ਵਿੱਚ ਹੈ ਮੁਸਤਫਾ ਫੈਮਿਲੀ, ਉਹ ਤੇ ਫਸੀ ਹੋਈ ਜੀ ਹੈ ਕਸੂਤੇ ਕੇਸ ਦੇ ਵਿੱਚ। ਤੇ ਉੱਥੇ ਮਲੇਰਕੋਟਲੇ ਦੇ ਵਿੱਚ ਸਭ ਤੋਂ ਸਟਰੋਂਗ ਤੇ ਉਹੀ ਨੇ, ਕਾਂਗਰਸ ਦੇ ਜੀ ਦਾਅਵੇਦਾਰ। ਜੀ ਇਸ ਕਰਕੇ ਕਿ ਜਦੋਂ ਤੱਕ ਉਹਨਾਂ ਨੂੰ ਕਲੀਨ ਚਿੱਟ ਨਹੀਂ ਮਿਲਦੀ, ਇਹਨਾਂ ਨੇ ਪ੍ਰਧਾਨਗੀ ਹੋਲਡ ਕਰਤੀ ਉੱਥੇ। ਹੂੰ ਤੇ ਦੂਜਾ ਰਹਿ ਗਿਆ ਜ਼ਿਲ੍ਹਾ ਮਾਨਸਾ। ਜੀ ਮਾਨਸਾ ਵਾਲੇ ਤਾਂ ਅੱਗੇ ਕਹਿੰਦੇ ਸਾਡੀ ਟਿਕਟ ਵੀ ਅਖੀਰ 'ਚ ਹੀ ਆਉਂਦੀ ਹੈ, ਪਤਾ ਨਹੀਂ ਕੀ ਹੋਇਆ। ਪਾਣੀ ਵੀ ਜੀ ਸਾਡਾ ਕਹਿ ਲਓ ਕਿ ਵੀ ਜਿਵੇਂ ਉਹ ਕਹਿੰਦੇ ਨਾ ਕਿ ਟੇਲਾਂ ਤੇ ਹੀ ਆ, ਤਾਂ ਸਾਡਾ ਹਾਲ ਟੇਲਾਂ ਵਾਲਾ ਹੀ ਆ, ਸਾਡਾ ਫੇਰ ਜ਼ਿਲ੍ਹਾ ਰੋਕ ਲਿਆ। ਉਹਦੇ ਵਿੱਚ ਇੱਕ ਕਾਰਨ ਆ। ਦੇਖੋ ਜੀ ਜੇ ਤੁਸੀਂ ਇਸ ਲਿਸਟ ਨੂੰ ਗੌਰ ਨਾਲ ਦੇਖੋਗੇ, ਤੁਹਾਡੇ ਜਲੰਧਰ ਵਾਲੇ ਦੇਖ ਲਓ ਕਿ ਚੰਨੀ ਸਾਹਿਬ ਸੈੱਟ ਕਰਾ ਗਏ, ਜੀ ਚੰਨੀ ਵਾਲਾ ਧੜਾ। ਤੇ ਫਿਰ ਉਹਨਾਂ ਨੇ ਨਾਲ ਸੁਖਵਿੰਦਰ ਡੈਨੀ ਬੰਡਾਲਾ, ਇਹਨਾਂ ਦੇ ਪੁਰਾਣੇ ਨੇਤਾ ਨੇ, ਯੂਥ ਨੇਤਾ ਵੀ ਰਹੇ ਨੇ, ਉਹਨਾਂ ਨੂੰ ਮੌਕਾ ਦਿੱਤਾ, ਯਾਨੀ ਐਸਸੀ ਭਾਈਚਾਰੇ ਨੂੰ ਨੁਮਾਇੰਦਗੀ ਦੇ ਦਿੱਤੀ, ਚੰਨੀ ਸਾਹਿਬ ਨੂੰ ਸੈੱਟ ਕਰ ਦਿੱਤਾ। ਪਰ ਜੇ ਤੁਸੀਂ ਦੇਖੋ ਕਿ ਰਾਜਾ ਵੜਿੰਗ ਦੇ ਬਹੁਤ ਸਾਰੇ ਬੰਦੇ ਆ ਗਏ, ਰਾਣਾ ਜੀ ਗੁਰਜੀਤ ਦੇ ਲਾਡੀ ਸ਼ੇਰੋਵਾਲੀਏ ਵਰਗੇ ਆ ਗਏ, ਯਾਨੀ ਜੀ ਹਰ ਇੱਕ ਧੜੇ ਨੂੰ ਕੁਛ ਨਾ ਕੁਛ ਦੇ ਦਿੱਤਾ। ਪਰ ਹੂੰ ਰਾਜਾ ਵੜਿੰਗ ਦਾ ਧੜਾ ਇਹਦੇ 'ਚ, ਕਿਉਂਕਿ ਰਾਜਾ ਵੜਿੰਗ ਉਸ ਵੇਲੇ ਕੰਟਰੋਵਰਸ਼ੀਅਲ ਨਹੀਂ ਸਨ ਹੋਏ, ਜਦੋਂ ਸਾਰਿਆਂ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਸੀ। ਰਾਜਾ ਜੀ ਵੜਿੰਗ ਬਹੁਤ ਤਾਕਤ ਰੱਖਦੇ ਸੀ, ਬਹੁਤੇ ਜ਼ਿਲ੍ਹਿਆਂ 'ਚ ਆਪਦੇ ਬੰਦੇ ਬਣਾ ਗਏ। ਜੀ ਪਰ ਇੱਕ ਜ਼ਿਲ੍ਹਾ ਜਿਹੜਾ ਮਾਨਸਾ ਰਹਿੰਦਾ, ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੀ ਇੱਥੇ ਰਵਨੀਤ ਬਿੱਟੂ ਦੀ ਬੜੀ ਗੂੜੀ ਰਿਸ਼ਤੇਦਾਰੀ ਤੇ ਬੜੀ ਨੇੜ ਦੀ ਰਿਸ਼ਤੇਦਾਰੀ ਹੈ ਮੋਫਰ ਫੈਮਿਲੀ ਦੇ ਨਾਲ। ਜੀ ਤੇ ਇੱਥੇ ਦੀ ਜਿਹੜੀ ਪ੍ਰਧਾਨਗੀ ਉਹ ਜਾਂਦੀ ਹੈ ਮੋਫਰ ਹੋਰਾਂ ਦੇ ਕੋਲ। ਤੇ ਜੀ ਵੜਿੰਗ ਸਾਹਿਬ ਦੀ ਤੇ ਬਿੱਟੂ ਜੀ ਦੀ ਆਪਸ ਦੇ ਵਿੱਚ ਖੜਕਾ ਦੜਕਾ ਹੋ ਜੂ, ਖੜਕਾ ਦੜਕਾ। ਤੁਹਾਨੂੰ ਪਤਾ ਲੁਧਿਆਣੇ ਕੀ ਕੁਛ ਕਰਦੇ ਰਹੇ ਇੱਕ ਦੂਜੇ ਨਾਲ। ਜੀ ਜੀ ਤੋ ਇਸ ਕਰਕੇ ਉਹ ਪ੍ਰਧਾਨਗੀ ਵੀ ਫਿਲਹਾਲ ਜਿਹੜੀ ਆ ਹੋਲਡ ਕੀਤੀ ਗਈ ਆ। ਸੋ ਇਹੀ ਕਾਰਨ ਆ ਕਿ ਜੇ ਤੁਸੀਂ ਦੇਖੋ ਕਿ 2 ਜ਼ਿਲ੍ਹਿਆਂ ਦੀ ਜਿਹੜੀ ਪ੍ਰਧਾਨਗੀ ਆ, ਯਾਨੀ ਪ੍ਰਧਾਨ ਨਵੇਂ ਲਾਉਣੇ ਸਨ, ਉਹ ਹੋਲਡ ਕੀਤੇ ਗਏ ਨੇ। ਜੀ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਜੀ। ਹਾਂਜੀ, ਇੱਕ ਅਖਬਾਰ ਨੇ ਇੱਕ ਅੰਦਾਜ਼ਾ ਲਾਇਆ ਹੈ ਕਿ ਲਗਭਗ 5000 ਕਰੋੜ ਦਾ ਕਿਸਾਨ ਦਾ ਨੁਕਸਾਨ ਹੋਇਆ ਹੈ ਇਸ ਸਾਉਣੀ ਦੀ ਫਸਲ ਦੇ ਵਿੱਚ। ਜੀ 5000 ਕਰੋੜ ਦਾ। ਤਾਂ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਝੋਨੇ ਦਾ ਖਰੀਦ ਦਾ ਜਿਹੜਾ ਟੀਚਾ ਸੀ, ਉਹ ਕਹਿੰਦੇ ਕਿ 25 ਲੱਖ ਟਨ ਘੱਟ ਰਹਿ ਗਿਆ, ਤੇ ਜਿਹਦਾ ਖਮਿਆਜ਼ਾ ਇਹ ਆ ਕਿ 5000 ਕਰੋੜ ਦਾ ਸਿੱਧਾ ਤਕਰੀਬਨ ਨੁਕਸਾਨ ਜਿਹੜਾ ਪੰਜਾਬ ਨੂੰ ਉਠਾਉਣਾ ਪੈ ਗਿਆ। ਤਾਂ ਇਹਦਾ ਮਤਲਬ ਹੈ ਕਿ ਸਾਡੀ ਆਰਥਿਕਤਾ ਨੂੰ ਸੱਟ ਵੱਜੀ ਹੈ। ਤਦੇ ਤੇ ਆਪਾਂ ਕਹਿੰਦੇ ਆ ਨਾ ਕਿ ਜਦੋਂ ਤੱਕ ਸਾਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਜੇ ਦਿੰਦੇ, ਉਦੋਂ ਤੱਕ ਸਾਡੇ ਤੇ ਸਾਹ ਸੌਖੇ ਨਹੀਂ ਆਉਣ ਦੀ ਸੰਭਾਵਨਾ ਹੈਗੀ। ਹੁਣ ਪਤਾ ਨਹੀਂ ਕਿੰਨਾ ਕੁ ਔਖੀਆਂ ਕਰਨਾ ਇਹਨਾਂ ਨੇ, ਕਿਉਂਕਿ ਇੱਕ ਪਾਸੇ ਤੇ ਝਾੜ ਘਟ ਗਿਆ ਐਤਕੀ, ਤੇ ਦੂਜਾ ਮਾਰ ਗਿਆ ਆਪਾਂ ਨੂੰ ਡੋਬਾ। ਉਹ ਜਿਵੇਂ ਇੱਕ ਨਾ ਬਹੁਤ ਸੋਹਣਾ ਗਾਣਾ ਸੀ, ਉਹ ਕਹਿੰਦਾ ਨਾ, ਬੜਾ ਰੋਕਿਆ ਵੀਰੇ ਕਰਾਈਆਂ ਵਾਲਿਆ, ਨਾ ਰੁਕਿਆ ਦਿਲ ਰੋਕਿਆ, ਕਦੇ ਹੜਾਂ ਦੇ ਪਾਣੀਆਂ ਨੇ ਰੋੜਿਆ ਤੇ ਕਦੇ ਮਾਰ ਲਿਆ ਸੋਕਿਆ। ਸਾਡਾ ਨਦੀ ਦੇ ਕੰਢੇ ਤੇ ਪਾਏ ਘਰ ਵਾਂਗੂ ਇਹ ਜ਼ਿੰਦਗੀ ਤਬਾਹ ਹੋ ਗਈ, ਸਾਨੂੰ ਪਿਆਰ ਦੀ ਕਚਹਿਰੀ ਵਿੱਚੋਂ ਲੋਕੋ ਵਿਛੋੜੇ ਦੀ ਸਜ਼ਾ ਹੋ ਗਈ। ਤੇ ਸਾਡਾ ਜੀ ਹਾਲ ਇਹ ਆ ਕਿ ਕਦੇ ਡੋਬਿਆਂ ਨੇ ਮਾਰਿਆ, ਕਦੇ ਸੋਕਿਆਂ ਨੇ ਮਾਰਿਆ। ਐਤਕੀ ਹੜ ਮਾਰ ਗਿਆ। ਅੱਛਾ, ਜਿਨ੍ਹਾਂ ਜ਼ਿਲ੍ਹਿਆਂ 'ਚ ਜ਼ਿਆਦਾ ਹੜ ਆਇਆ ਉੱਥੇ 100% ਝੋਨੇ ਦੀ ਖਰੀਦ ਵੀ ਹੋ ਗਈ, ਇਹ ਵੀ ਕਮਾਲ ਹੋ ਗਈ। ਪਰ ਓਵਰਆਲ ਜਿਹੜਾ ਆਪਣਾ ਅੰਕੜਾ ਸੀ, ਟੀਚਾ ਸੀ, ਉਹਦੇ ਤੋਂ ਪਿਛਾਂਹ ਰਹਿ ਗਏ ਤੇ 5000 ਕਰੋੜ ਦਾ ਫਟਕਾ ਲੱਗ ਗਿਆ। ਪਰ ਇਸ ਦਰਮਿਆਨ
ਇੱਕ ਖਬਰ ਵੱਲ ਮੈਂ ਤੁਹਾਡਾ ਧਿਆਨ ਜ਼ਰੂਰ ਖਿੱਚਣਾ ਚਾਹਾਂਗਾ, ਇੰਟਰਸਟਿੰਗ ਹੈ, ਇਹਦੇ ਨਾਲ ਹੀ ਜੀ ਜੁੜਦੀ ਹੈ, ਥੋੜਾ ਜਿਹਾ ਸਮਾਂ ਲੱਗੇਗਾ, ਕੋਈ ਜ਼ਿਆਦਾ ਆਪਾਂ ਇਹਦੇ ਤੇ ਸਮਾਂ ਨਹੀਂ ਲਾਵਾਂਗੇ। ਜੀ ਦਰਅਸਲ ਜੀ ਕੀ ਹੈ ਕਿ ਇੱਕ ਸ਼ਖਸ ਨੇ ਅਜੇ ਵੀਰ ਜਾਖੜ, ਸੁਨੀਲ ਜਾਖੜ ਦੇ ਭਤੀਜੇ, ਜਿਨ੍ਹਾਂ ਨੇ ਖੇਤੀ ਨੀਤੀ ਤਿਆਰ ਕੀਤੀ ਸੀ ਕਾਂਗਰਸ ਸਰਕਾਰ ਵੇਲੇ, ਕਿ ਉਹ ਖੇਤੀ ਨੀਤੀ ਬੜੀ ਆਲਾ ਸੀ, ਐਕਸਪਰਟ ਵੀ ਮੰਨ ਗਏ ਸਨ, ਬਿਨਾਂ ਤਨਖਾਹ ਲੈ ਤੋਂ ਕੰਮ ਕੀਤਾ ਸੀ ਇਹਨਾਂ ਨੇ, ਪਰ ਉਹ ਖੇਤੀ ਨੀਤੀ ਲਾਗੂ ਨਹੀਂ ਸੀ। ਇਹਨਾਂ ਨੂੰ ਹੁਣ ਰਾਸ਼ਟਰੀ ਫਸਲ ਨੁਕਸਾਨ ਪੂਰਤੀ ਫੰਡ ਬਣਾਉਣ ਲਈ ਆਪਾਂ ਥੋੜੀ ਸਲਾਹਤਾ ਦੇਵਾਂਗੇ, ਕਿਉਂਕਿ ਨਿਰਮਲਾ ਸੀਤਾਰਮਨ ਪ੍ਰੀ ਬਜਟ ਤੇ ਚਰਚਾ ਕਰ ਰਹੇ ਸਨ ਤਾਂ ਪੰਜਾਬ ਕਿਸਾਨ ਕਮਿਸ਼ਨ ਦੇ ਜਿਹੜੇ ਸਾਬਕਾ ਚੇਅਰਮੈਨ ਹੈ ਤੇ ਭਾਰਤ ਜੀ ਕ੍ਰਿਸ਼ਕ ਸਮਾਜ ਦੇ ਜਿਹੜੇ ਚੇਅਰਮੈਨ ਹੈ ਅਜੇ ਵੀਰ ਜਾਖੜ, ਇਹਨਾਂ ਨੇ ਇਹ ਆਈਡੀਆ ਦਿੱਤਾ ਹੈ ਕਿ ਨੁਕਸਾਨ ਪੂਰਤੀ ਫੰਡ ਰੱਖੋ ਤੁਸੀਂ। ਉਹਦੇ ਚ ਕੀ ਜੀ ਹੈ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਬਈ ਜਿੱਦਾਂ ਫਸਲੀ ਬੀਮੇ ਦੀ ਜਗ੍ਹਾ ਇਹ ਤੁਸੀਂ ਕਰ ਲਓ ਤਾਂ ਬਿਹਤਰ ਹੈ, ਕਿਉਂਕਿ ਫਸਲੀ ਬੀਮਾ ਤਾਂ ਤੁਹਾਨੂੰ ਪਤਾ ਹੀ ਨਾ, ਕ੍ਰੌਪ ਇੰਸ਼ੋਰੈਂਸ, ਉਹ ਤੇ ਕੁਝ ਨਿੱਜੀ ਕੰਪਨੀਆਂ ਦਾ ਘਰ ਪੂਰਦੇ ਆ, ਜੀ ਕਿਸਾਨਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ। ਤਾਂ ਇਹਨਾਂ ਦਾ ਇਹ ਇੱਕ ਤਰਕ ਹੈ ਕਿ ਸਰਕਾਰ ਇਹਦੇ ਵਿੱਚ ਇਨਵੋਲਵ ਹੋਵੇ, ਤੇ ਮੈਂ ਇਸ ਨੂੰ ਬਿਹਤਰੀਨ ਇੱਕ ਆਈਡੀਆ ਮੰਨਦਾ ਹੈ, ਬਿਹਤਰੀਨ ਸੁਝਾਅ ਮੰਨਦਾ ਹੈ। ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵੀ ਕ੍ਰੌਪ ਇੰਸ਼ੋਰੈਂਸ ਲਾਗੂ ਨਾ ਕਰਕੇ ਬਾਦਲ ਸਾਹਿਬ ਨੇ ਇੱਕ ਬਹੁਤ ਵਧੀਆ ਕਦਮ ਚੁੱਕਿਆ ਸੀ, ਕਿਉਂਕਿ ਜੀ ਦੂਜੀਆਂ ਸਟੇਟਾਂ ਦਾ ਅੱਜ ਆਪਣੇ ਸਾਹਮਣੇ ਹਾਲ ਹੈ ਕਿ ਕਿਸਾਨਾਂ ਨੂੰ ਬਹੁਤਾ ਫਾਇਦਾ ਨਹੀਂ ਮਿਲਦਾ, ਕਿਉਂਕਿ ਸ਼ਰਤਾਂ ਸ਼ੁਰਤਾਂ ਜਿਹੜੀਆਂ ਕਾਰਪੋਰੇਟ ਪੱਖੀ ਹੁੰਦੀਆਂ ਨੇ। ਪਰ ਪੰਜਾਬ ਨੂੰ ਜ਼ਰੂਰਤ ਬਹੁਤ ਹੈ ਇਸ ਤਰ੍ਹਾਂ ਦੀ ਨੀਤੀ ਦੀ, ਠੀਕ ਹੈ ਨਾ, ਜਿਵੇਂ ਭਾਵੇਂ ਆਪਾਂ ਇੱਥੇ ਕੋਈ ਕਮਿਸ਼ਨ ਬਣਾ ਲਈਏ, ਸਰਕਾਰ ਯਾਨੀ ਸਰਕਾਰ ਇਨਵੋਲਵ ਰਹੇ ਕਿਸੇ ਪੱਖ ਤੋਂ। ਤੇ ਇਸ ਕਰਕੇ ਦੇਖਦੇ ਹਾਂ ਕਿ ਬਈ ਇਹਦਾ ਹੁਣ ਸੁਝਾਅ ਦਾ ਕੋਈ ਅਮਲੀ ਜਾਮਾ ਵੀ ਪਹਿਨਾਇਆ ਜਾਂਦਾ ਹੈ ਕਿ ਨਹੀਂ। ਪਰ ਮੈਂ ਇਸ ਚੀਜ਼ ਦੇ ਨਾਲ ਇਸ ਨੂੰ ਇਸ ਕਰਕੇ ਜੋੜਨਾ ਚਾਹਿਆ ਕਿ ਜਿਹੜੇ ਅੱਛੇ ਬੰਦੇ ਹੁੰਦੇ ਨੇ, ਅੱਛੇ ਲੋਕ ਹੁੰਦੇ ਆ, ਜਿਨ੍ਹਾਂ ਦੇ ਅੱਛੇ ਆਈਡੀਆਜ਼ ਹੁੰਦੇ ਨੇ। ਦੇਖੋ ਕਾਰਖਾਨਾ ਤੇ ਬਾਅਦ ਚ ਕੋਈ ਵੀ ਬੰਦਾ ਬਣਾਉਂਦਾ ਨਾ, ਉਹਦੀ ਤਾਮੀਰ ਤੇ ਬਾਅਦ ਚ ਹੁੰਦੀ ਆ, ਕਾਰਖਾਨਾ ਤੇ ਪਹਿਲਾਂ ਦਿਮਾਗ ਚ ਬਣਦਾ ਨਾ, ਆਈਡੀਆ ਤਾਂ ਦਿਮਾਗ ਚ ਹੀ ਆਉਂਦਾ ਨਾ ਪਹਿਲਾਂ, ਤਾਂ ਉਹਦੀ ਜੀ ਸਲਾਹਤ ਕਰਨੀ ਬਣਦੀ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ।